ਅੱਜ ਜਦੋਂ ਆਮ ਆਦਮੀ ਪਾਰਟੀ ਨੇ ਰਾਜ ਸਭਾ ਦੇ ਵਿੱਚ ਜਿਹੜੇ ਮੈਂਬਰ ਭੇਜਣੇ ਸੀਗੇ ਉਹਨਾਂ ਦੀ ਲਿਸਟ ਜਾਰੀ ਕੀਤੀ ਤਾਂ ਬਹੁਤ ਵੱਡਾ ਵਿਰੋਧ ਜਿਹੜਾ ਹੈ ਉਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਿਆ। ਉਹ ਲੋਕ ਵੀ ਜਿਹੜੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਬਹੁਤ ਵੱਡੇ ਸਮਰਥਕ ਰਹੇ ਨੇ, ਵੋਟਾਂ ਪਾਈਆਂ ਨੇ, ਉਹਨਾਂ ਨੂੰ ਵੀ ਇਹ ਗੱਲ ਬੜੀ ਚੁਭੀ ਆ ਕਿ ਜਿਹੜੀ ਲਿਸਟ ਜਾਰੀ ਹੋਈ ਆ ਇਹਦੇ ਵਿੱਚ ਕੋਈ ਇਹੋ ਜਿਹਾ ਬੰਦਾ ਨਹੀਂ ਜਿਹੜਾ ਪੰਜਾਬ ਦੇ ਹਿੱਤਾਂ ਲਈ ਪਹਿਲਾਂ ਕੰਮ ਕਰਦਾ ਰਿਹਾ ਹੋਵੇ ਜਾਂ ਜਿਹਦੇ ਤੋਂ ਹੁਣ ਆਸ ਕਰੀਏ ਗਰੰਟੀ ਦਿੱਤੀ ਜਾ ਸਕਦੀ ਆ ਕਿ ਇਹਨਾਂ ਬੰਦਿਆਂ ਦੀ ਹਾਜ਼ਰੀ ਦੇ ਵਿੱਚ ਪੰਜਾਬ ਦੇ ਹਿੱਤਾਂ ਦਾ ਘਾਣ ਹੋ ਰਿਹਾ ਹੋਊਗਾ, ਕਾਨੂੰਨ ਉਲਟ ਬਣਾਏ ਜਾ ਰਹੇ ਹੋਣਗੇ, ਪਰ ਜਦੋਂ ਇਹਨਾਂ ਦੀ ਲੋੜ ਹੋਊਗੀ ਇਹ ਖਾਮੋਸ਼ ਰਹਿਣਗੇ। ਇੱਕ ਹਰਭਜਨ ਸਿੰਘ ਵਾ, ਉਹ ਇਹੋ ਜਿਹਾ ਸਿੰਘ ਆ ਜਿਹਨੂੰ ਹੋਲੇ ਮਹੱਲੇ ਮੌਕੇ ਬੜੀ ਤਕਲੀਫ ਹੋ ਜਾਂਦੀ ਆ ਵੀ ਇੱਥੇ ਸਿੱਖ ਸੰਗਤਾਂ ਇਕੱਠੀਆਂ ਕਾਹਤੋਂ ਹੋ ਗਈਆਂ। ਜਿਹੜੇ ਕੁਝ ਐਂਟੀ ਸਿੱਖ ਬੰਦਿਆਂ ਨੇ ਕਹਿਣਾ ਸੋਚਣਾ ਬੋਲਣਾ ਉਹੀ ਕੁਝ ਹਰਭਜਨ ਸਿੰਘ ਵਰਗੇ ਕਹਿੰਦੇ ਸੋਚਦੇ ਤੇ ਬੋਲਦੇ ਆ। ਕੋਈ ਸੱਚਾ ਸੁੱਚਾ ਬੰਦਾ ਇਹਨਾਂ ਦੀਆਂ ਇਹੋ ਜਿਹੀਆਂ ਹਰਕਤਾਂ ਦੇ ਲਈ ਸੋਸ਼ਲ ਮੀਡੀਆ ਉੱਤੇ ਗੱਲ ਕਰੂਗਾ ਨਾ, ਉਹਨੂੰ ਘੇਰਨ ਲਈ, ਉਹਨੂੰ ਬਦਨਾਮ ਕਰਨ ਲਈ, ਉਹਨੂੰ ਬੋਲਣ ਤੋਂ ਰੋਕਣ ਦੇ ਲਈ ਉਹ ਜਿਹੜਾ ਸੋਸ਼ਲ ਮੀਡੀਆ IT ਸੈੱਲ ਕਹਿੰਦੇ ਹੁੰਦੇ ਆ ਉਹ ਬਣਾਇਆ ਹੋਇਆ, ਫਿਰ ਉਹ ਉਹਨਾਂ ਨੂੰ ਗੰਦ ਬਕੇਗਾ। ਆਮ ਆਦਮੀ ਪਾਰਟੀ ਵੱਲੋਂ ਜਦੋਂ ਰਾਜ ਸਭਾ ਦੇ ਲਈ ਜਿਹੜੇ ਉਮੀਦਵਾਰਾਂ ਦੀ ਲਿਸਟ ਜਦੋਂ ਆਈ ਉਦੋਂ ਸਰਦਾਰ ਸੁਖਪਾਲ ਸਿੰਘ ਖਹਿਰਾ ਨੇ ਫਿਰ ਜਿਹੜਾ ਹੈ ਉਹ ਆਪਦਾ ਫਰਜ਼ ਨਿਭਾਇਆ ਤੇ ਉਹਨੇ ਕਿਹਾ ਵੀ ਇਹ ਦੁਖਦਾਈ ਖਬਰ ਆ ਤੇ ਸੂਬੇ ਲਈ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਵਿਤਕਰਾਵਾ ਡਿਸਕ੍ਰਿਮੀਨੇਸ਼ਨ ਆ। ਜਿਹੜਾ ਹਕੂਮਤੀ ਸਿਸਟਮ ਆ ਉਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਜਾਂ ਇਹ ਜਿਹੜੇ ਰਾਜ ਸਭਾ ਲੋਕ ਸਭਾ ਮੈਂਬਰ ਆ ਜਾਂ MLA MP ਆ ਇਹ ਕੁਛ ਕਰਨ ਕਰਾਉਣ ਜੋਗੇ ਨਹੀਂ ਹੈਗੇ। ਇਹ ਸਾਰੇ ਨੈਗੇਟਿਵ ਰੋਲ ਪਲੇ ਕਰ ਸਕਦੇ ਆ ਜਾਂ ਕੋਈ ਮਾੜਾ ਮੋਟਾ ਚੂੰਚਾ ਕਰ ਸਕਦੇ ਆ। ਜਦੋਂ ਪੰਜਾਬੀ ਸੂਬਾ ਬਣਾਉਣ ਵਾਲਾ ਕਾਨੂੰਨ ਪਾਸ ਹੋ ਰਿਹਾ ਸੀ, ਪੰਜਾਬ ਰੀਆਰਗਨਾਈਜੇਸ਼ਨ ਐਕਟ 1966, ਉਦੋਂ ਵੀ ਉੱਥੇ ਪਾਰਲੀਮੈਂਟ ਦੇ ਵਿੱਚ ਉਹਨੂੰ ਕਹਿੰਦੇ ਵੀ ਜਿੰਨਾ ਤੋਂ ਬੋਲਣਾ ਬੋਲ ਸਕਦਾ। ਬੜੀ ਵਧੀਆ ਤਕਰੀਰ ਆ ਸਰਦਾਰ ਜੀ ਦੀ, ਕਮਾਲ ਕਰੀ ਪਈ ਆ, ਪਰ ਉਹ ਕਹਿੰਦੇ ਵੀ ਸਰਦਾਰ ਜੀ ਬੋਲੀ ਚਲੋ ਸੁਣ ਲਾਂਗੇ, ਪਰ ਕਰਨੀ ਅਸੀਂ ਉਹ ਆ ਜਿਹੜੀ ਸਾਡੀ ਮਰਜ਼ੀ ਹੈ। ਜਦੋਂ ਪਾਰਲੀਮੈਂਟ ਦੇ ਵਿੱਚ ਅਗਲਾ ਨੇ ਫੈਸਲਾ ਹੀ ਇਹ ਕੀਤਾ ਹੋਇਆ ਵੀ ਤੁਹਾਡੀ ਸਿੱਖੋ ਸੁਣਨੀ ਸਾਣੀ ਕੋਈ, ਫਿਰ ਆਪਾਂ ਉੱਥੇ ਕਰਨ ਕੀ ਜਾਂਦੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੇਜਰੀਵਾਲ ਦੀ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ, ਜਿਹਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ, ਭਾਵੇਂ ਕਿ ਉਹਨਾਂ ਦਾ ਜਿਹੜਾ ਭਗਵੰਤ ਮਾਨ ਦੇ ਨਾਂ ਤੇ ਜ਼ਿਆਦਾ ਜ਼ਿਕਰ ਹੋ ਰਿਹਾ ਔਰ ਇਹ ਮੰਦਭਾਗਾ ਵੀ ਆ, ਕਿਉਂਕਿ ਸਾਡੇ ਪੰਜਾਬ ਦੇ ਵਿੱਚ ਭਗਵੰਤ ਸਿੰਘ ਮਾਨ ਜਾਂ ਸਿੰਘ ਨਾਂ ਨਾਲ ਹੀ ਕਿਸੇ ਦਾ ਜ਼ਿਕਰ ਹੋਣਾ ਚਾਹੀਦਾ ਮੁੱਖ ਮੰਤਰੀ ਦਾ, ਖਾਸ ਤੌਰ ਤੇ ਜਦੋਂ ਉਹ ਹੋਵੇ ਵੀ ਭਗਵੰਤ ਸਿੰਘ ਮਾਨ। ਦੂਜਾ ਹੈਗਾ ਦਾਣਾ ਦਸਤਾਰ ਵਾਲੇ ਹੀ ਸਾਡੇ ਮੁੱਖ ਮੰਤਰੀ ਹੁਣ ਤੱਕ ਪੰਜਾਬ 'ਚ ਬਣਦੇ ਆਏ ਨੇ ਤੇ ਪਹਿਲੀ ਵਾਰ ਥੋੜੀ ਜਿਹੀ ਗੜਬੜ ਜੀ ਮਹਿਸੂਸ ਹੋ ਰਹੀ ਆ, ਪਰ ਜਿਹੋ ਜਿਹਾ ਹਿਸਾਬ ਕਿਤਾਬ ਬਣਦਾ ਜਾ ਰਿਹਾ ਆਉਣ ਵਾਲੇ ਸਮੇਂ 'ਚ ਕਹਿੰਦੇ ਆ ਵੀ ਜਿਹੜਾ ਹੈਗਾ ਗੈਰ ਸਿੱਖ ਯਾਨੀ ਕਿ ਪੰਜਾਬੀ ਹਿੰਦੂ ਜਿਹੜਾ ਮੁੱਖ ਮੰਤਰੀ ਆ ਉਹ ਬਣਾਉਣਾ ਵਾ ਅਗਲਿਆਂ ਦੇ ਨਿਸ਼ਾਨੇ ਆ ਤੇ ਅਗਲੇ ਪੂਰੇ ਕਰ ਵੀ ਰਹੇ ਨੇ। ਤੇ ਸਾਡੀ ਕੌਮ ਵੀ ਜਿੰਨੇ ਜੋਗੀ ਹੈ ਲੜਾਈ ਲੜ ਰਹੀ ਆ, ਪਰ ਜਦੋਂ ਇਦਾਂ ਦੇ ਹਾਲਾਤ ਹੋਣ ਉਦੋਂ ਬਹੁਤ ਸਾਰੇ ਪੱਖਾਂ ਤੋਂ ਵਿਚਾਰ ਚਰਚਾ ਕਰਨੀ ਬਣਦੀ ਹੈ, ਚਿੰਤਾ ਕਰਨੀ ਬਣਦੀ ਹੈ। ਤੇ ਅੱਜ ਜਦੋਂ ਆਮ ਆਦਮੀ ਪਾਰਟੀ ਨੇ ਰਾਜ ਸਭਾ ਦੇ ਵਿੱਚ ਜਿਹੜੇ ਮੈਂਬਰ ਭੇਜਣੇ ਸੀਗੇ ਉਹਨਾਂ ਦੀ ਲਿਸਟ ਜਾਰੀ ਕੀਤੀ ਤਾਂ ਬਹੁਤ ਵੱਡਾ ਵਿਰੋਧ ਜਿਹੜਾ ਹੈ ਉਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਿਆ। ਉਹ ਲੋਕ ਵੀ ਜਿਹੜੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਬਹੁਤ ਵੱਡੇ ਸਮਰਥਕ ਰਹੇ ਨੇ, ਵੋਟਾਂ ਪਾਈਆਂ ਨੇ, ਉਹਨਾਂ ਨੂੰ ਵੀ ਇਹ ਗੱਲ ਬੜੀ ਚੁਭੀ ਆ ਕਿ ਜਿਹੜੀ ਲਿਸਟ ਜਾਰੀ ਹੋਈ ਆ ਇਹਦੇ ਵਿੱਚ ਕੋਈ ਇਹੋ ਜਿਹਾ ਬੰਦਾ ਨਹੀਂ ਜਿਹੜਾ ਪੰਜਾਬ ਦੇ ਹਿੱਤਾਂ ਲਈ ਪਹਿਲਾਂ ਕੰਮ ਕਰਦਾ ਰਿਹਾ ਹੋਵੇ ਜਾਂ ਜਿਹਦੇ ਤੋਂ ਹੁਣ ਆਸ ਕਰੀਏ ਕਿ ਜੇ ਇਹ ਰਾਜ ਸਭਾ 'ਚ ਜਾਂ ਪਾਰਲੀਮੈਂਟ ਦੇ ਵਿੱਚ ਹੋਵੇ ਤਾਂ ਉੱਥੇ ਕੋਈ ਇਹ ਚੱਜ ਹੱਲ ਦੀ ਗੱਲ ਕਰ ਸਕਦਾ। ਸਗੋਂ ਤੇ ਗਰੰਟੀ ਦਿੱਤੀ ਜਾ ਸਕਦੀ ਆ ਕਿ ਇਹਨਾਂ ਬੰਦਿਆਂ ਦੀ ਹਾਜ਼ਰੀ ਦੇ ਵਿੱਚ ਪੰਜਾਬ ਦੇ ਹਿੱਤਾਂ ਦਾ ਘਾਣ ਹੋ ਰਿਹਾ ਹੋਊਗਾ, ਕਾਨੂੰਨ ਉਲਟ ਬਣਾਏ ਜਾ ਰਹੇ ਹੋਣਗੇ, ਪਰ ਜਦੋਂ ਇਹਨਾਂ ਦੀ ਲੋੜ ਹੋਊਗੀ ਇਹ ਖਾਮੋਸ਼ ਰਹਿਣਗੇ ਤੇ ਇਹ ਲੋਕ ਉੱਥੇ ਬੈਠ ਕੇ ਪੰਜਾਬ ਦੇ ਹਿੱਤਾਂ ਦਾ ਨੁਕਸਾਨ ਹੁੰਦਾ ਤਾਂ ਦੇਖ ਸਕਦੇ ਆ, ਪਰ ਪੰਜਾਬ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਦੇ।
क्योंकि ये बंदे जिहड़े ने हुण तो पहला भी इहो ਜਿਹੇ ने, किहड़ा कोई नवां इन्हां ने काम करना। ਪਹਿਲਾਂ ਤਾਂ ਅਸੀਂ ਇਹਨਾਂ ਦੇ ਨਾਂ ਹੀ नहीं सुने कदे, पता नहीं कित्थों दे आ, की चीज़ां ने ਇਹ। एक तो कहते हैं कोई संदीप पाठक आ, प्रोफैसर आ IIT दिल्ली का, कोई संजीव अरोड़ा वा सनतकार, अशोक मित्तल जिहड़ी जलंधर कोले यूनीवर्सिटी आ, लवली यूनीवर्सिटी, ਉਹਦੇ ਚਾਂਸਲਰ अशोक मित्तल, एक राघव ਚੱਡਾ ਜਿਹੜਾ आम आदमी पार्टी ਦਾ ਪੰਜਾਬ ਦਾ ਜਿਹੜਾ ਕਾਰੋਬਾਰ ਕੰਮ ਕਰ ਸਾਰਾ ਦੇਖਦਾ ਸੀ। ਕਾਰੋਬਾਰੀ ਕਹੋ, ਇਸ ਵਿੱਚ ਇਨਵੈਸਟਮੈਂਟ ਹੁੰਦੀ ਆ, ਜਿਵੇਂ ਹੋਰ ਪ੍ਰੋਫੈਸ਼ਨ ਹੁੰਦੇ ਆ ਉਵੇਂ ਇੱਕ ਪ੍ਰੋਫੈਸ਼ਨ ਹੈ ਵੀ ਸਿਆਸਤ ਵੀ। तो एक हरभजन सिंह वा, वो इहो जिहा सिंह आ जिन्होंने होले महल्ले मौके बड़ी तकलीफ हो जाती है भी इत्थे सिख संगतां इकट्ठियां काहतों हो गईयां। जो कुछ एंटी सिख बंदियां ने कहना सोचना बोलना, ਉਹੀ कुछ हरभजन सिंह वर्गे कहते सोचते ते बोलते आ। ਇਹ ਜਿਹੜੇ ਪੰਜੇ ਬੰਦੇ ਆ, ਇਹਨਾਂ ਦੇ ਨਾਂ ਇਹਨਾਂ ਦੇ ਸ਼ਰਧਾ ਸੂਰਤ ਸਾਫ਼ ਦੱਸਦੀ ਆ ਵੀ ਕਿਸੇ ਵੀ ਕਿਸਮ ਦੀ ਕੋਈ ਆਸ ਆ ਜਿਹੜੀ ਉਹ ਪੰਜਾਬ ਦੇ ਲੋਕ ਇਹਨਾਂ ਤੋਂ ਨਾ ਕਰਨ। ਭਾਵੇਂ ਕਿ ਜਦੋਂ ਇਹਨਾਂ ਨੇ ਅੱਜ ਕਾਗਜ਼ ਭਰੇ ਨੇ ਉਸ ਮੌਕੇ ਜਿਹੜੀਆਂ ਗੱਲਾਂ ਬਾਤਾਂ ਨੇ ਉਹਦੇ ਵਿੱਚ ਪੜੁੱਲ ਬੜੇ ਬੰਨੇ ਆ ਕਿ ਅਸੀਂ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਆਹ ਕਰ ਦਿਆਂਗੇ ਉਹ ਕਰ ਦਿਆਂਗੇ, ਪਰ ਇਹ ਗਰੰਟੀ ਦਿੱਤੀ ਜਾ ਸਕਦੀ ਆ ਕਿ ਇਹਨਾਂ ਦੀ ਹਾਜ਼ਰੀ ਦੇ ਵਿੱਚ ਪੰਜਾਬ ਦਾ ਘਾਣ ਹੋ ਰਿਹਾ ਹੋਊਗਾ ਤੇ ਇਹ ਦੜ ਵੱਟ ਕੇ ਬੈਠੇ ਰਹਿਣਗੇ। ਤੇ ਜਿਹੜਾ ਵੀ ਕੋਈ ਸੱਚਾ ਸੁੱਚਾ ਬੰਦਾ ਇਹਨਾਂ ਦੀਆਂ ਇਹੋ ਜਿਹੀਆਂ ਹਰਕਤਾਂ ਦੇ ਲਈ ਸੋਸ਼ਲ ਮੀਡੀਆ ਉੱਤੇ ਗੱਲ ਕਰੂਗਾ ਨਾ, ਉਹਨੂੰ ਘੇਰਨ ਲਈ, ਉਹਨੂੰ ਬਦਨਾਮ ਕਰਨ ਲਈ, ਉਹਨੂੰ ਬੋਲਣ ਤੋਂ ਰੋਕਣ ਦੇ ਲਈ ਉਹ ਜਿਹੜਾ ਸੋਸ਼ਲ ਮੀਡੀਆ IT ਸੈੱਲ ਕਹਿੰਦੇ ਹੁੰਦੇ ਆ ਉਹ ਬਣਾਇਆ ਹੋਇਆ, ਫਿਰ ਉਹ ਉਹਨਾਂ ਨੂੰ ਗੰਦ ਬਕੇਗਾ ਵੀ ਤੁਸੀਂ ਕਿਉਂ ਸਾਡੇ ਇਹਨਾਂ ਸੂਰਮਿਆਂ ਨੂੰ ਜਿਨ੍ਹਾਂ ਨੇ ਆਪਦੀ ਹਾਜ਼ਰੀ ਦੇ ਵਿੱਚ ਪੰਜਾਬ ਦੇ ਹਿੱਤਾਂ ਦਾ ਘਾਣ ਕਰਵਾਇਆ ਵੀ ਉਹਨਾਂ ਨੂੰ ਕੁਛ ਮਾੜਾ ਚੰਗਾ ਬੋਲਦੇ ਹੋ। ਖੈਰ ਅੱਜ ਜਦੋਂ ਇਹ ਚਰਚਾ ਹੋਈ ਤਾਂ ਆਮ ਆਦਮੀ ਪਾਰਟੀ ਵੱਲੋਂ ਜਦੋਂ ਰਾਜ ਸਭਾ ਦੇ ਲਈ ਜਿਹੜੇ ਉਮੀਦਵਾਰਾਂ ਦੀ ਲਿਸਟ ਜਦੋਂ ਆਈ, ਉਦੋਂ ਸਰਦਾਰ ਸੁਖਪਾਲ ਸਿੰਘ ਖਹਿਰਾ ਨੇ ਫਿਰ ਜਿਹੜਾ ਹੈ ਉਹ ਆਪਦਾ ਫਰਜ਼ ਨਿਭਾਇਆ ਤੇ ਉਹਨੇ ਕਿਹਾ ਵੀ ਇਹ ਦੁਖਦਾਈ ਖਬਰ ਆ ਤੇ ਸੂਬੇ ਲਈ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਵਿਤਕਰਾਵਾ ਡਿਸਕ੍ਰਿਮੀਨੇਸ਼ਨ ਆ, ਕਿਉਂਕਿ ਅਸੀਂ ਗੈਰ ਪੰਜਾਬੀ ਬੰਦੇ ਆ ਜਿਹੜੇ ਉਹਨਾਂ ਨੂੰ ਇਸ ਤਰ੍ਹਾਂ ਨਾਮਜ਼ਦ ਕਰਨ ਦਾ ਇਹ ਤਾਂ ਇੱਕ ਪੰਜਾਬ ਨਾਲ, ਪੰਜਾਬ ਵੱਲੋਂ ਮਿਲੇ ਫਤਵੇ ਨਾਲ ਮਜ਼ਾਕ ਆ ਤੇ ਇਹ ਗਲਤ ਕੰਮ ਆ, ਇਹਦਾ ਵਿਰੋਧ ਅਸੀਂ ਕਰਾਂਗੇ। ਸੁਖਪਾਲ ਸਿੰਘ ਖਹਿਰਾ ਪਿਛਲੇ ਦਿਨਾਂ ਦੇ ਵਿੱਚ ਭਾਵੇਂ ਕਈ ਪਾਰਟੀਆਂ ਦਾ ਗੇੜਾ ਕੱਢ ਕੇ ਉਹ ਕਾਂਗਰਸ ਵਿੱਚ ਵੀ ਛਾਲ ਮਾਰ ਕੇ ਪਰ ਉਹਨਾਂ ਨੂੰ ਜਿਵੇਂ ਫਸਾਇਆ ਗਿਆ, ਅਸਲ ਵਿੱਚ ਤਾਂ UAPA ਦਾ ਵਿਰੋਧ ਕਰਨਾ ਜਾਂ ਪੰਥ ਅਤੇ ਪੰਜਾਬ ਦੇ ਲਈ ਬੋਲਣਾ ਉਹਨੂੰ ਬੜਾ ਮਹਿੰਗਾ ਪਿਆ। ਜਿਵੇਂ ਫਿਰ ਕੌਮ ਮਾਰ ਕੇ ਟੰਗੀ ਦਾ ਨਾ, ਉਵੇਂ ਫਿਰ ਇੰਡੀਅਨ ਸਟੇਟ ਸਿਸਟਮ ਨੇ ਕਿਹਾ ਵੀ ਖਹਿਰਾ ਸਾਹਿਬ ਆਓ ਫਿਰ ਥੋੜੀ ਜੇਲ੍ਹ ਯਾਤਰਾ ਕਰਾਈਏ ਤੇ ਤਾਂ ਕਿ ਜਿਹੜੇ ਹੋਰ ਪੰਜਾਬ ਦੇ ਲਈ ਬੋਲ ਸਕਦੇ ਆ ਉਹਨਾਂ ਨੂੰ ਅਕਲ ਦਈਏ ਵੀ ਐ ਨਹੀਂ ਬੋਲੀਦਾ ਹੁੰਦਾ ਹੈਗਾ। ਇੱਥੇ ਭਾਰਤ ਮਾਤਾ ਕੀ ਜੈ ਕਹੋ ਤੇ ਜਦੋਂ ਅਸੀਂ ਸਿੱਖਾਂ ਦਾ, ਪੰਜਾਬ ਦੇ ਲੋਕਾਂ ਦਾ ਘਾਣ ਕਰੀਏ ਉਦੋਂ ਤੁਸੀਂ ਚੁੱਪ ਕਰਕੇ ਤਮਾਸ਼ਾ ਦੇਖੋ, ਉਹਦੇ ਮਾਣੋ ਨਜ਼ਾਰੇ ਲਓ। ਤੁਸੀਂ ਕੀ ਲੈਣਾ ਇਹਨਾਂ ਚੱਕਰਾਂ ਚੋਂ ਅਸੀਂ ਸਿੱਖਾਂ ਦਾ ਕਿਵੇਂ ਘਾਣ ਕਰਦੇ ਆ ਤੇ ਕਿਵੇਂ ਨਹੀਂ ਕਰਦੇ। ਸੋ ਜਿਹੜਾ ਹਕੂਮਤੀ ਸਿਸਟਮ ਆ ਉਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਜਾਂ ਇਹ ਜਿਹੜੇ ਰਾਜ ਸਭਾ ਲੋਕ ਸਭਾ ਮੈਂਬਰ ਆ ਜਾਂ MLA MP ਆ, ਇਹ ਕੁਛ ਕਰਨ ਕਰਾਉਣ ਜੋਗੇ ਨਹੀਂ ਹੈਗੇ। ਇਹ ਸਾਰੇ ਨੈਗੇਟਿਵ ਰੋਲ ਪਲੇ ਕਰ ਸਕਦੇ ਆ ਜਾਂ ਕੋਈ ਮਾੜਾ ਮੋਟਾ ਚੂੰਚਾ ਕਰ ਸਕਦੇ ਆ, ਪਰ ਜਿਹੜਾ ਇੱਕ ਬਲਡੋਜ਼ਰ ਫਿਰ ਰਿਹਾ ਨਾ ਸਿੱਖੀ ਦੇ ਉੱਤੇ, ਪੰਜਾਬ ਦੇ ਉੱਤੇ, ਸਿੱਖਾਂ ਦੇ ਉੱਤੇ, ਉਹਦੇ ਵਿੱਚ ਕੋਈ ਇਹ ਬਹੁਤ ਵੱਡੀ ਮੱਲ ਮਾਰ ਨਹੀਂ ਸਕਦੀ। ਹੁਣ ਅੱਜ ਜਿਹੜੇ ਸਾਡੇ ਭਰਾ ਬੜਾ ਸਵੇਰ ਤੋਂ ਰੌਲਾ ਰੱਪਾ ਪੈ ਰਿਹਾ ਜਦੋਂ ਕੋਈ ਇਹ ਲਿਸਟ ਆਈ ਆ ਬਈ ਜੀ ਇਹ ਤਾਂ ਬੜਾ ਵੱਡਾ ਕਹਿਰ ਹੋ ਗਿਆ, ਇਹ ਤਾਂ ਬੜਾ ਮਾੜਾ ਹੋ ਗਿਆ, ਪੰਜਾਬੀ ਬੋਲਦੇ ਲੋਕਾਂ ਨੂੰ ਮੌਕਾ ਦੇਣਾ ਚਾਹੀਦਾ ਸੀ, ਪੰਜਾਬ ਦੇ ਲੋਕਾਂ ਨੂੰ ਮੌਕਾ ਦੇਣਾ ਚਾਹੀਦਾ ਸੀਗਾ ਵੀ ਆਮ ਆਦਮੀ ਪਾਰਟੀ ਕੋਲੇ ਬੜੇ ਲੋਕ ਨੇ ਜਿਨ੍ਹਾਂ ਨੂੰ ਰਾਜ ਸਭਾ 'ਚ ਭੇਜਿਆ ਜਾ ਸਕਦਾ ਵਾ ਤੇ ਇਹਨਾਂ ਨੇ ਕਿਉਂ ਗੈਰ ਪੰਜਾਬੀ ਭੇਜੇ ਆ। ਤੇ ਪਰ ਗੱਲ ਇਹ ਆ ਵੀ ਜਿਹੜੇ ਪਹਿਲਾਂ ਜਾਂਦੇ ਰਹੇ ਆ ਰਾਜ ਸਭਾ ਦੇ ਵਿੱਚ ਮੈਂਬਰ, ਚਾਹੇ ਉਹ ਕਾਂਗਰਸ ਵੱਲੋਂ ਗਏ ਹੋਣ ਚਾਹੇ ਉਹ ਬਾਦਲ ਦਲ ਵੱਲੋਂ ਗਏ ਹੋਣ, ਤੇ ਪਹਿਲਾਂ ਵਾਲਿਆਂ ਨੇ ਕਿਹੜਾ ਉੱਥੇ ਤੋਪ ਚਲਾਤੀ ਜਿਹੜੀ ਹੁਣ ਵਾਲਿਆਂ ਨੇ ਚਲਾਉਣੀ। ਰਾਜ ਸਭਾ ਦੇ ਮੈਂਬਰ ਬਣ ਕੇ ਜੇ ਤਾਂ ਪਹਿਲਾਂ ਲੋਕਾਂ ਨੇ ਬੜਾ ਵਧੀਆ ਕੀਤਾ ਹੋਵੇ ਤੇ ਹੁਣ ਰੁਕ ਜਾਵੇ। ਪਾਰਲੀਮੈਂਟ ਦੇ ਵਿੱਚ ਜਾਂ ਵਿਧਾਨ ਸਭਾ ਦੇ ਵਿੱਚ ਜਾਂ ਕਿਸੇ ਵੀ ਉਹਦੇ ਉੱਤੇ ਬੈਠ ਕੇ ਕੋਈ ਦਿਖਿਆ ਆਪਾਂ ਨੂੰ ਜਿਹਨੇ ਕਹਿਤਾ, ਜਿਹਦੀ ਬਾਰੇ ਆਪਾਂ ਕਹੀਏ ਵੀ ਕਮਾਲ ਕਰਤੀ ਉਹ, ਮੈਨੂੰ ਤਾਂ ਕੋਈ ਇਹਦੇ ਚੋਂ ਕਦੇ ਲੱਭੀ ਨਹੀਂ ਗੱਲ ਵੀ ਕੋਈ ਚੱਜ ਹਾਲ ਦੀ ਗੱਲ। ਇਹਨਾਂ ਤਾਂ ਚਲੋ ਸਿਰੇ ਹੀ ਲਾਤੀ ਨਾ। ਇੱਕ ਉਹ ਬਠਿੰਡੇ ਵੱਲ ਦਾ ਵਾ,
ਉਹ ਪਿੱਛੇ ਕਸੂਤੇ ਜੇ ਥਾਂ ਤੇ ਝਾੜੂ ਟੰਗੀ ਫਿਰਦਾ, ਫੋਟੋਆਂ ਫਾਟੋਆਂ ਪਾ ਕੇ ਆਪਦਾ ਵੀ, ਤੇ ਪੂਰੇ ਪੱਗ ਦਾੜੇ ਕੇਸਾਂ ਸਰਦਾਰਾਂ ਦਾ ਜਲੂਸ ਕਢਾਉਣ ਵਾਲੀ ਉਹਦੀ ਤਾਂ ਚਲੋ ਫੇਰ ਪਾਰਟੀ ਨੂੰ ਦੇਣਾ, ਉਹਨੂੰ ਬਣਾ ਬਣੂ ਲੈਂਦੇ ਆ ਜਿਹੜੇ ਪਾਠਕ ਛਾਟਕ ਜੇ ਪਤਾ ਨਹੀਂ ਕਿੱਥੋਂ ਲੱਭ ਕੇ ਲਿਆਂਦੇ ਆ। ਤੇ ਇਹਦੇ ਨਾਲੋਂ ਤਾਂ ਇਹੋ ਜਿਹੇ ਬੰਦਿਆਂ ਨੂੰ ਬਣਾ ਲੈਂਦੇ। ਕਰਨਾ ਤਾਂ ਉਹਨੇ ਵੀ ਕੁਛ ਨਹੀਂ ਸੀ, ਝਾੜੂ ਵਾਲੇ ਨੇ, ਤੇ ਆ ਜਿਹੜੇ ਇਹਨਾਂ ਨੇ ਕਿਹੜਾ ਕੁਛ ਕਰਨਾ। ਸੋ ਇਹ ਪੰਜਾਬ ਦੇ ਹਿੱਤਾਂ ਦੇ ਨਾਲ ਜਿਹੜਾ ਘਾਣ ਆ ਉਹ ਕੱਲਾ ਇਹਨਾਂ ਨੇ ਨਹੀਂ, ਇਹ ਆਲ ਓਵਰ ਹੀ ਗੱਲ ਇੱਕ ਇਹੋ ਜਿਹੀ ਆ ਵੀ ਪੰਜਾਬ ਦੇ ਹੱਕਾਂ ਹਿੱਤਾਂ ਦੀ ਗੱਲ ਕਰਨ ਵਾਲੇ ਉੱਥੇ ਜਾਂ ਤਾਂ ਜਾਂਦੇ ਹੀ ਨਹੀਂ, ਜਾ ਹੀ ਨਹੀਂ ਸਕਦੇ। ਜੇ ਚਲੇ ਜਾਣ ਫਿਰ ਉਹਨਾਂ ਨੂੰ ਵੀ ਉਹ ਜਿਵੇਂ ਕਹਿੰਦੇ ਆ ਵੀ ਲੂਣ ਦੀ ਖੱਡ ਵਿੱਚ ਜਿਹੜਾ ਕੋਈ ਡਿੱਗ ਪਿਆ ਫਿਰ ਉਹ ਲੂਣ ਹੀ ਬਣ ਜਾਂਦਾ। ਜਦੋਂ ਭਗਵੰਤ ਮਾਨ ਮੁੱਖ ਮੰਤਰੀ ਮੌਜੂਦਾ, ਇਹ ਜਦੋਂ ਅਜੇ ਸਿਆਸਤ ਵਿੱਚ ਸਰਗਰਮ ਸੀਗਾ ਤੇ ਨਹੀਂ ਸੀ ਬਣਿਆ MLA MP ਤੇ ਸ਼੍ਰੋਮਣੀ ਕਮੇਟੀ ਦੂਜਾ ਮੁੱਖ ਮੰਤਰੀ, ਜਦੋਂ ਸਰਕਾਰ ਨਹੀਂ ਬਣੀ ਸੀ, ਉਦੋਂ ਦੀ ਇੱਕ ਵੀਡੀਓ ਬੜੀ ਘੁੰਮ ਰਹੀ ਆ ਜਿਹਦੇ ਵਿੱਚ ਉਹ ਕਹਿੰਦਾ ਕਿ ਬੀਬੀ ਖਾਲੜਾ ਵਰਗਿਆਂ ਨੂੰ ਚੋਣ ਨਹੀਂ ਲੜਨੀ ਚਾਹੀਦੀ, ਇਹ ਤਾਂ ਵੈਸੇ ਹੀ ਇਹਨਾਂ ਨੂੰ ਤਾਂ ਰਾਜ ਸਭਾ 'ਚ ਨਾਮਜ਼ਦ ਕਰ ਦੇਣਾ ਚਾਹੀਦਾ। ਹੁਣ ਕਈ ਲੋਕ ਕਹਿੰਦੇ ਆ ਕਿ ਫਿਰ ਕੇਜਰੀਵਾਲ ਨੂੰ ਕਹਿ ਕੇ ਭਗਵੰਤ ਮਾਨ ਇਹ ਕੰਮ ਹੁਣ ਕਰਵਾ ਦਿੰਦਾ, ਪਰ ਬੀਬੀ ਖਾਲੜਾ ਨੂੰ ਜਦੋਂ ਲੋਕਾਂ ਦੇ ਵਿੱਚ ਵੋਟਾਂ ਪਾਉਣ ਦਾ ਟਾਈਮ ਸੀ ਉਦੋਂ ਆਪਾਂ ਮਾਨ ਨੂੰ ਵੀ ਹਰਾਉਂਦੇ ਆ, ਬੀਬੀ ਖਾਲੜਾ ਨੂੰ ਵੀ ਹਰਾਉਂਦੇ ਆ, ਹੋਰ ਵੀ ਜਿਹੜੇ ਇਹੋ ਜਿਹੇ ਬੰਦੇ ਹਰਾਉਂਦੇ। ਪਰ ਜੇ ਜਿੱਤ ਵੀ ਜਾਣ ਮੈਂ ਫੇਰ ਉਹੀ ਗੱਲ ਤੇ ਆਉਂਦੀ, ਚਲੋ ਬੀਬੀ ਖਾਲੜਾ ਜਿੱਤ ਜਾਂਦੀ, ਉੱਥੇ ਕੀ ਕਰ ਲੈਂਦੇ ਜੀ ਅੰਦਰ ਬੈਠ ਕੇ, ਹੈ ਜੀ। ਜਾਂ ਸਰਦਾਰ ਸਿਮਰਜੀਤ ਸਿੰਘ ਮਾਨ ਆ, ਉਹ MP ਬਣੇ ਨੇ, ਕਈ ਵਾਰ ਬਣੇ ਨੇ, ਕਹਿ ਵੀ ਨੇ ਪਾਰਲੀਮੈਂਟ ਉਦੋਂ ਬਾਅਦ। ਪਹਿਲਾਂ ਤਾਂ ਕਈ ਕਹਿੰਦੇ ਨੇ ਕਿਰਪਾਨ ਦਾ ਪੇਚਾ ਹੁੰਦਾ ਨੇ, ਜਦੋਂ ਗਏ ਆ ਫਿਰ ਕਿਹੜਾ ਸਾਡੇ ਤੇ ਜੋਰ ਹੋਣ ਲੱਗੇ। ਸੋ ਜਦੋਂ ਆਪਾਂ ਸਰਦਾਰ ਕਪੂਰ ਸਿੰਘ ਵਾਲੀ ਗੱਲ ਮੈਂ ਕਈ ਵਾਰੀ ਕਹਿਣਾ ਹੁੰਦਾ ਵੀ ਜਦੋਂ ਪੰਜਾਬੀ ਸੂਬਾ ਬਣਾਉਣ ਵਾਲਾ ਕਾਨੂੰਨ ਪਾਸ ਹੋ ਰਿਹਾ ਸੀ, ਪੰਜਾਬ ਰੀਆਰਗਨਾਈਜੇਸ਼ਨ ਐਕਟ 1966, ਉਦੋਂ ਵੀ ਉੱਥੇ ਪਾਰਲੀਮੈਂਟ ਦੇ ਵਿੱਚ ਉਹਨੂੰ ਕਹਿੰਦੇ ਵੀ ਜਿੰਨਾ ਤੋਂ ਬੋਲਣਾ ਬੋਲ ਸਕਦਾ। ਬੜੀ ਵਧੀਆ ਤਕਰੀਰ ਆ ਸਰਦਾਰ ਜੀ ਦੀ, ਕਮਾਲ ਕਰੀ ਪਈ ਆ। ਪਰ ਉਹ ਕਹਿੰਦੇ ਵੀ ਸਰਦਾਰ ਜੀ ਬੋਲੀ ਚਲੋ ਸੁਣ ਲਾਂਗੇ, ਪਰ ਕਰਨੀ ਅਸੀਂ ਉਹ ਆ ਜਿਹੜੀ ਸਾਡੀ ਮਰਜ਼ੀ ਹੈ। ਜਦੋਂ ਪਾਰਲੀਮੈਂਟ ਦੇ ਵਿੱਚ ਅਗਲਾ ਨੇ ਫੈਸਲਾ ਇਹ ਕੀਤਾ ਹੋਇਆ ਵੀ ਤੁਹਾਡੀ ਸਿੱਖੋ ਸੁਣਨੀ ਸਾਣੀ ਕੋਈ, ਫਿਰ ਆਪਾਂ ਉੱਥੇ ਕਰਨ ਕੀ ਜਾਂਦੇ। ਬੀਬੀ ਰਜਿੰਦਰ ਕੌਰ ਦੀ ਤਕਰੀਰ ਬੜੀ ਵਧੀਆ, ਇੱਕ ਵਾਰ ਮਾਨ ਸਾਹਿਬ ਦੀਆਂ ਵੀ ਤਕਰੀਰਾਂ ਬੜੀਆਂ, ਪਰ ਮੈਨੂੰ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਹਰਭਜਨ ਸਿੰਘ ਲਾਖਾ, ਹਰਭਜਨ ਸਿੰਘ ਖਾਲਸਾ ਵੀ ਕਹਿ ਸਕਦੇ ਆ, ਹਰਭਜਨ ਲਾਖਾ ਦੇ ਨਾਂ ਤੇ BSP ਵੱਲੋਂ ਉਹ MP ਬਣਿਆ ਸੀ। ਜੇ ਕਿਸੇ ਨੇ ਖਾੜਕੂ ਖਾਲਿਸਤਾਨੀ ਲਹਿਰ ਦੇ ਲਈ ਹਾਂ ਦਾ ਨਾਰਾ ਮਾਰਿਆ, ਜੇ ਕਿਸੇ ਨੇ ਸਾਡੀ ਅਸਲੀ ਜਿਹੜੀ ਗੱਲਬਾਤ ਕੀਤੀ ਹੈ ਨਾ ਪਾਰਲੀਮੈਂਟ 'ਚ ਠੋਕ ਵਜਾ ਕੇ, ਉਹ ਹਰਭਜਨ ਸਿੰਘ ਖਾਲਸਾ ਜਾਂ ਹਰਭਜਨ ਲਾਖਾ ਸੀ। ਤੇ ਮੈਂ ਗਰੰਟੀ ਦਿੰਦਾ ਕਿ ਸਾਡੇ ਜਿਹੜੇ ਸਰੋਤੇ ਅੱਜ ਪ੍ਰੋਗਰਾਮ ਸੁਣ ਰਹੇ ਨੇ, ਇਹਨਾਂ ਚੋਂ 99% ਲੋਕਾਂ ਨੂੰ ਪਤਾ ਹੀ ਨਹੀਂ ਹੋਣਾ ਹੈਗਾ ਵੀ ਇਹ ਯਾਰ ਕੀ ਕਹਾਣੀ ਜੀ। ਜਦੋਂ 1999 ਵਾਲੀਆਂ ਇਲੈਕਸ਼ਨਾਂ ਹੋਈਆਂ ਨੇ, ਉਦੋਂ ਇੱਕ ਮਾਹੌਲ ਬਣਿਆ, ਚਲੋ ਉਹਦੇ 'ਚ ਇਹ BSP ਵਾਲੇ ਵੀ ਬੰਦੇ ਜਿੱਤ ਕੇ ਚਲੇ ਗਏ, ਤੇ ਉੱਥੇ ਮੌਕਾ ਮਿਲਿਆ, ਮੌਕਾ ਤਾਂ ਹੋਰ ਵੀ ਬਥੇਰਿਆਂ ਨੂੰ ਮਿਲਿਆ, ਤੇ ਬਾਕੀਆਂ ਦੀ ਚਲੋ ਗੱਲ ਕਰੇ ਵੱਖਰੀ ਕਰਾਂਗੇ। ਪਰ ਅੱਜ ਆਪਾਂ ਗੱਲ ਹਰਭਜਨ ਸਿੰਘ ਖਾਲਸਾ ਉਹ ਇਹ ਕਹਿੰਦਾ ਹੁੰਦਾ ਸੀ ਵੀ ਮੈਂ ਜੰਮਿਆ ਹਿੰਦੂ ਜ਼ਰੂਰ ਆ, ਪਰ ਮੈਂ ਹਿੰਦੂ ਦੇ ਤੌਰ ਤੇ ਮਰਨਾ ਨਹੀਂ ਚਾਹੁੰਦਾ। ਹਿੰਦੂ ਉਹ ਜਿਨ੍ਹਾਂ ਨੂੰ ਬ੍ਰਾਹਮਣਵਾਦ, ਸ਼ੂਦਰ ਕਹਿੰਦਾ, ਦਲਿਤ ਕਹਿੰਦਾ, ਉਹਨਾਂ ਚੋਂ ਸੀ। ਸੋ ਉਹ ਫਿਰ ਅਖੀਰ ਚਲੋ 6 ਜੂਨ 2014 ਨੂੰ ਦਰਬਾਰ ਸਾਹਿਬ ਆ ਕੇ ਅੰਮ੍ਰਿਤ ਵੀ ਛਕਿਆ, ਖੰਡੇ ਬਾਟੇ ਦੀ ਪੋਲ ਛਕ ਕੇ ਹਰਭਜਨ ਲਾਖਾ ਤੋਂ ਹਰਭਜਨ ਸਿੰਘ ਖਾਲਸਾ ਬਣੇ। ਪਰ 5 ਦਿਨ ਬਾਅਦ ਹੀ ਉਹ ਸੱਚੇ ਪਾਤਸ਼ਾਹ ਦਾ ਬੁਲਾਵਾ ਆ ਗਿਆ, ਚੜ੍ਹਾਈ ਕਰਕੇ 11 ਜੂਨ ਨੂੰ। ਤੇ ਉਹ ਜਿਨ੍ਹਾਂ ਮਿੱਤਰਚਾਰੇ 'ਚ ਉਹਨਾਂ ਨੇ ਗੱਲ ਕਰਨੀ, ਉਹਨੇ ਕਿਆ ਕਰਨਾ, 3 ਜੂਨ ਦੀ ਗੱਲ ਆ, 4 ਜੂਨ ਨੂੰ 6 ਜੂਨ ਨੂੰ ਅੰਮ੍ਰਿਤ ਛਕਿਆ, 3 ਜੂਨ 2014 ਨੂੰ ਉਹ ਹਰਪਾਲ ਸਿੰਘ ਚੀਮਾ ਆਪਣੇ ਇੱਥੇ ਖਾਲਿਸਤਾਨੀ ਲਹਿਰ ਦੇ ਵਿੱਚ ਸਰਗਰਮ ਨੇ, ਦਲ ਖਾਲਸਾ ਦੇ ਮੁਖੀ ਵੀ ਨੇ, ਉਹ ਕਿਤੇ ਉਹਨਾਂ ਨੂੰ ਮਿਲਣ ਗਏ ਬੰਗੇ ਉਹਨਾਂ ਦੇ ਘਰ। ਤਾਂ ਹਰਭਜਨ ਸਿੰਘ ਜਿਹੜਾ ਲਾਖਾ ਇਹ ਕਹਿੰਦੇ ਵੀ ਮੈਂ ਨਾ ਸੰਤ ਭਿੰਡਰਾਂ ਵਾਲਿਆਂ ਦੇ ਨਾਂ ਤੇ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਂ ਤੇ ਇੱਕ ਇਹੋ ਜਿਹੀ ਜਥੇਬੰਦੀ ਬਣਾਉਣੀ ਚਾਹੁੰਦਾ ਜਿਹੜੀ ਦਲਿਤਾਂ ਨੂੰ ਸਿੱਖੀ ਵਿੱਚ ਸ਼ਾਮਲ ਕਰਕੇ ਉਹਨਾਂ ਨੂੰ ਖਾਲਸਾ ਪੰਥ ਦਾ ਹਿੱਸਾ ਬਣਾ। ਹੁਣ ਜਥੇਬੰਦੀ ਤਾਂ ਕਿਸੇ ਵੀ ਤਰ੍ਹਾਂ ਦੀ ਉਦੋਂ ਵੀ ਬਣ ਸਕਦੀ ਆ, ਪਰ ਸੰਤ ਭਿੰਡਰਾਂ ਵਾਲਿਆਂ ਦੇ ਬਾਰੇ ਬਹੁਤ ਇਹ ਕਮਾਲ ਦਾ ਇਤਿਹਾਸ ਆ। ਬੜੀਆਂ ਇਹੋ ਜਿਹੀਆਂ ਕਥਾ ਕਹਾਣੀਆਂ ਨੇ, ਸਾਖੀਆਂ ਨੇ, ਜਿੱਥੇ ਉਹਨਾਂ ਨੇ, ਜਿਨ੍ਹਾਂ ਨੂੰ ਦੁਨੀਆ ਦਲਿਤ ਤੇ ਸ਼ੂਦਰ ਕਹਿੰਦੀ ਆ, ਉਹਨਾਂ ਬਰਾਦਰੀਆਂ ਦੇ ਲੋਕਾਂ ਨੂੰ, ਸਿੱਖਾਂ ਨੂੰ ਖਾਸ ਤੌਰ ਤੇ ਮਾਣ ਦਿੱਤਾ ਹੋਵੇ। ਬੜੀਆਂ ਘਟਨਾਵਾਂ ਨੇ, ਉਹ ਕਦੇ ਕਿਸੇ ਮੌਕੇ ਉਹਨਾਂ ਦਾ ਜ਼ਿਕਰ ਕਰਾਂਗੇ।
ਪਰ ਇਹ ਮੋਟੇ ਤੌਰ ਤੇ ਗੱਲ ਆ ਕਿ ਸਾਡੇ ਵਰਗਿਆਂ ਨੂੰ ਜਿਨ੍ਹਾਂ ਦੇ ਘਰਾਂ ਦੇ ਵਿੱਚ ਜੁੱਤੀਆਂ ਬਣਾਉਂਦੇ ਸੀ, ਮੇਰੇ ਖੁਦ ਤਾਇਆ ਜੀ ਜੁੱਤੀਆਂ ਬਣਾਉਂਦੇ ਸੀ, ਅਸੀਂ ਉਹਨਾਂ ਬਰਾਦਰੀਆਂ ਚੋਂ, ਤੇ ਸਾਡੇ ਪਰਿਵਾਰਾਂ ਦੇ ਵਿੱਚ ਜਿਹੜਾ ਅੱਜ ਸਾਨੂੰ ਸਿੱਖੀ ਲਈ ਮਾਰਨ ਦਾ, ਸਿੱਖ ਸੰਘਰਸ਼ ਦਾ ਜਿਹੜਾ ਚਾਅ ਆ ਨਾ, ਉਹ ਜਿਹੜਾ ਉਹ ਸਾਰਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵਰਗੀ ਇੱਕ ਮਤਲਬ ਸ਼ਖਸੀਅਤ ਜਿਹੜੀ ਸੀ, ਉਹਨੇ ਸਾਨੂੰ ਬਹੁਤ ਟੋਕਿਆ। ਉਹਦੇ ਸ਼ਖਸੀਅਤ ਦੇ ਅੰਦਰ ਜਿਹੜੀ ਇੱਕ ਚਮਤਕਾਰੀ ਖਿੱਚ ਸੀਗੀ, ਜਿਹਨੂੰ ਕਹਿੰਦੇ ਆ ਵੀ ਕਮਾਲ ਹੋ ਗਿਆ, ਉਹ ਚੀਜ਼ ਸੀ। ਉਹੀ ਹਰਭਜਨ ਸਿੰਘ ਲਾਖਾ ਦੇ ਮਨ 'ਚ ਸੀਗਾ ਕਿ ਜੇ ਕਿਤੇ ਮੈਂ ਜਥੇਬੰਦੀ ਬਣਾਵਾਂ, ਸੰਤ ਭਿੰਡਰਾਂ ਵਾਲੇ ਦੇ ਨਾਂ ਤੇ ਬਣਾਵਾਂ, ਤੇ ਫਿਰ ਦਲਿਤਾਂ ਨੂੰ, ਕਿਉਂਕਿ ਦਲਿਤ ਭਾਈਚਾਰੇ 'ਚ ਸਿੱਖੀ ਦੀ ਲੋੜ ਆ, ਤੇ ਵਾਕਿਆ ਹੀ ਦਲਿਤ ਭਾਈਚਾਰੇ ਵਿੱਚੋਂ ਆਏ ਹੋਏ ਹੋਣ ਕਰਕੇ ਉਹਨਾਂ ਨੇ ਜਿਵੇਂ ਖਾਲਿਸਤਾਨੀ ਲਹਿਰ ਦਾ, ਖਾੜਕੂ ਲਹਿਰ ਦਾ ਪੱਖ ਪੂਰਿਆ, ਉਵੇਂ ਦੂਜੀਆਂ ਬਰਾਦਰੀਆਂ ਦੇ ਬੜੇ ਬਥੇਰੇ ਆ, ਬਾਦਲ ਵਰਗੇ ਜਾਂ ਹੋਰ ਬਥੇਰੇ ਤੁਰੇ ਫਿਰਦੇ ਜਿਹੜੀਆਂ ਵੱਡੀਆਂ ਵੱਡੀਆਂ ਪੋਸਟਾਂ ਤੇ ਬੈਠੇ ਆ, ਮੁੱਖ ਮੰਤਰੀ ਤੋਂ ਵੀ ਵੱਡੀਆਂ ਪੋਸਟਾਂ ਤੇ ਬੈਠੇ ਆ, ਉਹ ਨਹੀਂ ਕਰ ਸਕੇ। ਤੇ ਇਸ ਚੀਜ਼ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਵਾ ਵੀ ਜਿਹੜੇ ਸਾਡੇ ਖਾਲਸਾ ਪੰਥ ਦੀਆਂ ਵੱਡੀਆਂ ਸੰਸਥਾਵਾਂ ਨੇ, ਉੱਥੇ ਮਲਕ ਭਾਗੋ ਵਾਲੀ ਸੋਚ ਵਾਲੇ ਬੈਠੇ ਆ, ਜਿਹੜੇ ਘੜਮ ਚੌਧਰੀ, ਕੱਲ ਭਾਈ ਦਇਆ ਸਿੰਘ ਲਾਹੌਰੀਆ ਜਿਹੜੇ ਸਾਡੇ ਖਾਲਿਸਤਾਨੀ ਸੰਘਰਸ਼ ਦੇ ਹੀਰੋ ਨੇ, ਉਹਨਾਂ ਨੇ ਘਰੇ ਸ਼ੁਕਰਾਨਾ ਦਿਹਾੜਾ ਮਨਾਇਆ, ਕਿਉਂਕਿ ਜਿੰਨੇ ਵੀ ਕਾਨੂੰਨੀ ਉਹਦੇ ਨਾਲ ਤੇ ਕੇਸ ਕੂਸ ਚੱਲਦੇ ਸੀ, ਸਾਰਿਆਂ ਤੋਂ ਮੁਕਤ ਹੋ ਕੇ ਹੁਣ ਉਹ ਆਪਦੇ ਪਰਿਵਾਰ ਵਿੱਚ, ਘਰ ਵਿੱਚ ਆ ਗਏ ਆ। ਭੈਣ ਕਮਲਜੀਤ ਕੌਰ ਦਾ ਵੀ ਬਹੁਤ ਭਾਰੀ ਯੋਗਦਾਨ ਆ ਸਾਰੇ ਸੰਘਰਸ਼ ਵਿੱਚ। ਉਹ ਜਦੋਂ ਇੱਥੇ ਘਰ ਆਪਦੇ ਆ ਗਏ ਤਾਂ ਕੱਲ ਸ਼ੁਕਰਾਨਾ ਦਿਹਾੜਾ ਮਨਾਇਆ ਗਿਆ, ਤੇ ਸਾਰੀਆਂ ਸਿੱਖ ਸੰਘਰਸ਼ ਨਾਲ ਸੰਬੰਧਿਤ ਸ਼ਖਸੀਅਤਾਂ ਜਾਂ ਹੋਰ ਬੜੇ ਲੋਕ ਉੱਥੇ ਪਹੁੰਚੇ ਹੋਏ ਸੀ। ਖੈਰ, ਉੱਥੇ ਬੜੀ ਚੰਗੀਆਂ ਵਿਚਾਰ ਚਰਚਾਵਾਂ ਹੋਈਆਂ। ਭੋਗ ਤੋਂ ਬਾਅਦ ਵਿੱਚ ਜਦੋਂ ਉੱਥੇ ਬੈਠੇ ਤਾਂ ਇਸ ਗੱਲ ਤੇ ਚਰਚਾ ਚੱਲ ਪਈ ਕਿ ਜਿਹੜਾ ਅਕਾਲੀ ਦਲ ਦੀ, ਬਾਦਲ ਦਲ ਦੀ ਹਾਰ ਹੋਈ ਆ, ਵੀ ਇਹਨਾਂ 'ਚ ਹੋਰ ਬਹੁਤ ਸਾਰੇ ਫੈਕਟਰ ਨੇ, ਪਰ ਦਲਿਤ ਭਾਈਚਾਰਾ ਜਿਹੜਾ ਹੈਗਾ ਉਹ ਵੀ ਪੂਰੀ ਤਰ੍ਹਾਂ ਇਹਨਾਂ ਨੇ ਇਸ ਮਾਹੌਲ 'ਚ ਪਿਛਲੇ 25-30 ਸਾਲ ਦੇ ਵਿੱਚ ਵੀ ਉਹ ਦੂਜੇ ਪਾਸੇ ਨੂੰ ਜਾ ਰਿਹਾ। ਉੱਥੇ ਇਹੀ ਗੱਲ ਚੱਲ ਰਹੀ ਸੀਗੀ ਵੀ ਮਾਝੇ ਦੇ ਵਿੱਚ ਸਾਡਾ ਜਿਹੜਾ ਇਹ ਸਿੱਖੀ ਦਾ ਇੱਕ ਜਰਖੇਜ ਹਿੱਸਾ ਹੈ, ਜਿਹਨੂੰ ਸ਼ੂਦਰ ਦਲਿਤ ਬਾਹਮਣ ਕਹਿੰਦਾ, ਵੀ ਇਹ ਜਿਹੜੇ ਨੇ ਸਾਰੇ ਈਸਾਈ ਬਣ ਰਹੇ ਨੇ, ਤੇ ਦੁਆਬੇ ਦੇ ਵਿੱਚ ਕਈ ਇਹੋ ਜਿਹੀਆਂ ਨਵੀਆਂ ਧਿਰਾਂ ਧਾਰਨਾਵਾਂ ਪੈਦਾ ਕਰ ਚੁੱਕੀਆਂ ਨੇ, ਜਿਨ੍ਹਾਂ ਦੇ ਕਰਕੇ ਉਹ ਸਿੱਖੀ ਦੀ ਬਜਾਏ ਹੋਰ ਪਾਸੇ ਜਾ ਖੜੇ ਨੇ। ਇਵੇਂ ਹੀ ਭਨਿਆਰੇ ਵਾਲੇ ਨੇ, ਸਰਸੇ ਵਾਲੇ ਨੇ, ਇਹ ਜਿਹੜੀ ਇਹਨਾਂ ਡੇਰਿਆਂ ਦੀ ਕਾਮਯਾਬੀ ਦਾ ਕਾਰਨ ਹੀ ਇਹ ਆ ਵੀ ਜਿਹੜਾ ਭੁੱਚੋ ਵਾਲਾ ਬਾਬਾ ਸੀਗਾ ਡੇਰਾ, ਉੱਥੇ ਲਿਖਿਆ ਹੁੰਦਾ ਸੀਗਾ ਅੱਡ ਅੱਡ ਬਰਾਦਰੀਆਂ ਦੇ ਭਾਂਡੇ। ਹੁਣ ਇਹ ਗੱਲ ਕੀਤੀ ਦੂਰ ਚਲੇ ਜਾਂਦੀ ਹੈ, ਜਿੱਥੇ ਹੁਣ ਪੰਗਤ ਵਿੱਚ ਜਾਂ ਭਾਂਡਿਆਂ ਤੇ ਲਿਖਿਆ ਹੋਵੇ ਵੀ ਆਹ ਜੱਟਾਂ ਦੇ ਭਾਂਡੇ, ਆ ਫਲਾਨੀ ਜਾਤ ਦੇ ਭਾਂਡੇ, ਤੇ ਗੁਰੂ ਸਾਹਿਬ ਦਾ ਸਰੂਪ ਨਹੀਂ ਦੇਣਾ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕਣ ਦੇਣਾ, ਪ੍ਰਸ਼ਾਦ ਨਾ ਲੈਣਾ ਉਹਨਾਂ ਦਾ, ਉਹ ਇਹ ਸਾਰੀਆਂ ਗੱਲਾਂ ਦੇ ਨਾਲ ਉਹਨਾਂ ਬਰਾਦਰੀਆਂ ਦੇ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ, ਤੇ ਉਹ ਬੰਦੇ ਫਿਰ ਸਰਸੇ ਭਨਿਆਰੇ ਨੂੰ ਤੋੜ ਦਿੱਤੇ ਗਏ। ਇਹ ਚੀਜ਼ਾਂ ਸੱਚੀਆਂ ਨੇ, ਗੱਲਾਂ ਸੱਚੀਆਂ ਨੇ। ਅਸੀਂ ਖੁਦ ਇੱਥੇ ਮੋਗੇ ਕੋਲ ਇੱਕ ਪਿੰਡ ਵਿੱਚ ਆਪਦੇ ਮਿੱਤਰ ਨੂੰ ਮਿਲਣ ਗਿਆ, ਤੇ ਉੱਥੇ ਸਵੇਰੋਂ ਮੈਨੂੰ ਪਤਾ ਲੱਗਿਆ ਵੀ ਫੌਜੀ ਨਾਂ ਦਾ ਮੁੰਡਾ ਹੁੰਦਾ ਸੀਗਾ, ਤੇ ਉਹ ਕਹਿੰਦੇ ਸਾਰੇ ਈਸਾਈ ਬਣਨਾ ਚਾਹੁੰਦੇ ਆ। ਅਸੀਂ ਮਿਲੇ, ਉਹਨਾਂ ਨਾਲ ਗੱਲਬਾਤ ਕੀਤੀ, ਉਹ ਕਹਿੰਦਾ ਸਾਨੂੰ ਇੱਥੇ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਮਾਲਟੀ ਫੜ ਲਈ ਵੀ ਤੁਸੀਂ ਤਾਂ ਫਲਾਨੀ ਬਰਾਦਰੀ ਦੇ ਹੋ, ਤੁਸੀਂ ਇੱਥੇ ਲੰਗਰ 'ਚ ਜਿਹੜੀ ਹੈਗੀ ਆ ਨਹੀਂ ਬਣ ਸਕਦੇ। ਹੁਣ ਜਿੱਥੇ ਇਹੋ ਜਿਹਾ ਪਿੰਡਾਂ ਦੇ ਵਿੱਚ ਹੇਠਲੇ ਲੈਵਲ ਦੇ ਉੱਤੇ ਵਿਤਕਰਾ ਹੋ ਰਿਹਾ ਹੋਵੇ, ਉਹ ਕਰਨ ਵਾਲਿਆਂ ਨੂੰ ਨਹੀਂ ਪਤਾ ਕਿ ਕਿੱਡਾ ਵੱਡਾ ਸਿੱਖੀ ਦਾ ਨੁਕਸਾਨ ਕਰ ਰਹੇ ਆ। ਪਰ ਮੈਂ ਇਹ ਕਹਿਣਾ ਕਿ ਨਹੀਂ, ਉਹਨੂੰ ਪਤਾ, ਉਹ ਜਾਣ ਬੁੱਝ ਕੇ ਇਹ ਕਰ ਰਹੇ ਨੇ। ਉਹ ਜਿੱਥੇ ਵੀ ਅੱਜ ਬਹਿੰਦੇ ਆ ਉੱਥੇ ਸਾਰੀਆਂ ਗੱਲਾਂ ਦੀ ਚਰਚਾ ਹੁੰਦੀ ਆ। ਤਾਂ ਜਿਹੜੀ ਇਹ ਹਰਭਜਨ ਸਿੰਘ ਲਾਖਾ ਸੀ, ਇਹ ਉਸ ਸਾਰੇ ਪੀੜ ਨੂੰ, ਦਰਦ ਨੂੰ ਝੱਲ ਕੇ MP ਬਣਨ ਤੋਂ ਬਾਅਦ ਜਦੋਂ ਪਾਰਲੀਮੈਂਟ 'ਚ ਗਿਆ ਤਾਂ ਕਮਾਲ ਕਰਤੀ। ਉੱਥੇ ਪਿੱਛੇ ਦੇ ਜਦੋਂ ਭਾਈ ਜੁਗਰਾਜ ਸਿੰਘ ਤੂਫਾਨ ਦੇ ਉੱਤੇ ਫਿਲਮ ਬਣੀ ਹੈ, ਉਹਦੇ ਵਿੱਚ ਜਿਹੜਾ ਸੀਗਾ ਵਿਸ਼ੇਸ਼ ਜ਼ਿਕਰ ਇਸ ਗੱਲ ਦਾ ਹੋਇਆ ਕਿ ਭਾਈ ਜੁਗਰਾਜ ਸਿੰਘ ਤੂਫਾਨ ਜਿਹੜੇ ਨੇ, ਉਹਨਾਂ ਦਾ ਭਾਈ ਹਰਭਜਨ ਸਿੰਘ ਲਾਖਾ ਨਾਲ ਕੀ ਸੰਬੰਧ ਆ। ਤਾਂ ਉਦੋਂ ਵੀ ਮੈਂ ਇਹ ਗੱਲ ਕੀਤੀ ਸੀ, ਤੇ ਲਾਖਾ ਜੀ ਦੇ ਬੇਟੇ ਨੇ ਵੀ ਬਾਅਦ 'ਚ ਫੋਨ ਕਰਕੇ ਮੈਨੂੰ ਇਸ ਗੱਲ ਲਈ ਚੰਗਾ ਪਿਆਰ ਸਤਿਕਾਰ ਸਾਡਾ ਬਣਿਆ, ਗੱਲਬਾਤ ਹੋਈ। ਤਾਂ ਹਰਭਜਨ ਸਿੰਘ ਲਾਖਾ ਨੇ ਖਾੜਕੂ ਲਹਿਰ ਦਾ, ਖਾਲਿਸਤਾਨੀ ਲਹਿਰ ਦਾ ਬਹੁਤ ਚੰਗੇ ਤਰੀਕੇ ਨਾਲ ਉੱਥੇ ਜਿਹੜਾ ਸੀਗਾ ਪਾਰਲੀਮੈਂਟ ਦੇ ਵਿੱਚ ਮੁੱਦਾ ਉਠਾਇਆ, ਸਪੋਰਟ ਕੀਤੀ, ਹਮਾਇਤ ਕੀਤੀ। ਤੇ ਇੱਥੋਂ ਤੱਕ ਕਿ ਉਹਨਾਂ ਨੇ ਕਿਹਾ ਵੀ ਜੇ ਇਹ ਬੰਦੇ ਗਲਤ ਹੁੰਦੇ ਤਾਂ ਫਿਰ ਇਹਨਾਂ ਦੇ 10-10 ਲੱਖ ਬੰਦੇ ਸੰਸਕਾਰ ਹੋ ਕੇ, ਭੋਗ ਹੋ ਕੇ ਕਿਵੇਂ ਕਾਹਤੋਂ ਪਹੁੰਚਦੇ ਆ। ਵੀ ਇੱਕ ਪਾਸੇ ਆਪਾਂ ਕਹਿੰਦੇ ਆ ਵੀ ਅਸੀਂ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਆ, ਤੇ ਜਿਹੜੇ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਆ
ਉਹ ਜੈਡ ਸਿਕਿਉਰਟੀਆਂ ਬਗੈਰ ਪੰਜਾਬ ਦੇ ਕਿਸੇ ਪਿੰਡ 'ਚ ਗੇੜਾ ਨਹੀਂ ਦੇ ਸਕਦੇ। ਦੂਜੇ ਪਾਸੇ ਇਹ ਬੰਦੇ ਆ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਵੀ ਟੈਰੋਰਿਸਟ ਨੇ, ਇਹ ਤਾਂ ਜੀ ਬੜੇ ਮਾੜੇ ਬੰਦੇ ਆ। ਇਹਨਾਂ ਦੇ ਭੋਗਾਂ ਦੇ ਉੱਤੇ ਚਾਹੇ ਗੋਲੀਆਂ ਚੱਲਣ ਦਾ ਖਤਰਾ ਹੋਵੇ, 5-5 10-10 ਲੱਖ ਜਿਹੜਾ ਲੋਕ ਆ ਉਹ ਇਹਨਾਂ ਦੇ ਭੋਗਾਂ ਤੇ ਜਾਂਦਾ, ਤੇ ਇਸ ਕਰਕੇ ਅਸਲੀ ਨੁਮਾਇੰਦੇ ਤਾਂ ਫਿਰ ਲੋਕਾਂ ਦੇ ਇਹ ਹੋਏ। ਤੋ ਉਹ ਜਿਹੜੀ ਹਰਭਜਨ ਸਿੰਘ ਲਾਖਾ ਨੇ ਬੀਐਸਪੀ ਦੇ ਵੱਲੋਂ ਬੇਸ਼ੱਕ ਦੀ ਉਹ ਐਮਪੀ ਸੀਗੇ, ਉੱਥੇ ਜਦੋਂ ਗੱਲ ਕੀਤੀ ਉਹਦੀ ਜਿਹੜੀ ਬਾਅਦ ਵਿੱਚ ਇੰਟਰਵਿਊ ਵੀ ਹੋਈ, ਤੇ ਉਹ ਇੰਟਰਵਿਊ ਦੇ ਉੱਤੇ ਵੀ ਉਹਨਾਂ ਨੇ ਠੋਕ ਵਜਾ ਕੇ ਕਿਹਾ ਵੀ ਜਿਹੜੇ ਖਾੜਕੂ ਨੇ ਨਾ ਉਹ ਪੰਜਾਬ ਲਈ, ਪੰਥ ਲਈ ਇੱਜ਼ਤ ਤੇ ਅਣਖ ਦੀ ਲੜਾਈ ਲੜ ਰਹੇ। ਤੇ ਇਹ ਜਦੋਂ ਅਖਬਾਰਾਂ 'ਚ ਛਪਿਆ ਸੀ ਉਹ ਕਟਕ ਮੈਂ ਉਦੋਂ ਦੀ ਸਾਂਭ ਕੇ ਰੱਖੀ ਹੋਈ ਆ। ਬੜੀ ਵਾਰ ਮੈਂ ਉਹਨੂੰ ਪੜ੍ਹਦਾ ਤੇ ਮੈਨੂੰ ਬੜਾ ਆਨੰਦ ਆਉਂਦਾ ਕਿ ਸਾਡੇ ਲਈ ਬੋਲਣ ਵਾਲੇ, ਪਾਰਲੀਮੈਂਟ ਤੱਕ ਗੱਜਣ ਵਾਲੇ ਇਹ ਵੀਰ ਸੀਗੇ ਹਰਭਜਨ ਲਾਖੇ ਹੁਣੀ। ਤੇ ਜਦੋਂ ਇਹ ਜਗਰਾਜ ਸਿੰਘ ਤੂਫਾਨ ਵਾਲੀ ਫਿਲਮ ਬਣੀ ਆ, ਜਿਨ੍ਹਾਂ ਨੇ ਉਹ ਫਿਲਮ ਦੇਖੀ ਹੋਵੇ, ਜਿਹੜੀ ਰਣਜੀਤ ਬਾਵਾ ਉਹਦੇ 'ਚ ਉਹਨੇ ਜਗਰਾਜ ਸਿੰਘ ਤੂਫਾਨ ਦਾ ਜਿਹੜਾ ਕਰੈਕਟਰ ਵਾ, ਰੋਲ ਆ ਉਹਨੇ ਕੀਤਾ, ਤਾਂ ਉਹਦੇ ਵਿੱਚ ਸ਼ੁਰੂ ਵਿੱਚ ਉਹ ਪਾਰਲੀਮੈਂਟ ਦੇ ਵਿੱਚ ਬੋਲ ਰਿਹਾ ਹੈਗਾ ਹਰਭਜਨ ਲਾਖੇ ਦਾ ਜਿਹਨੇ ਕਰੈਕਟਰ ਕੀਤਾ ਹੈਗਾ ਕਿ ਦੇਖੋ ਜੋ ਕਿੰਨਾ ਵਧੀਆ ਹੈਗੇ ਆ ਇਹ ਸਿੰਘ, ਇਹ ਕੌਮ ਲਈ ਧਰਮ ਲਈ ਲੜ ਰਹੇ ਨੇ, ਗੁੱਡ ਮੈਨ ਨੇ, ਵਧੀਆ ਨੇ, ਸਾਰੀ ਉਹ ਗੱਲ ਦੱਸ। ਮੇਰਾ ਇਹ ਗੱਲ ਦੱਸਣ ਦਾ ਇੱਥੇ ਭਾਵ ਇਹ ਹੈਗਾ ਕਿ ਸਾਡੇ ਪਾਠਕਾਂ ਨੂੰ, ਸਾਡੇ ਸਰੋਤਿਆਂ ਨੂੰ, ਬਹੁਤੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੈਗਾ ਕਿ ਬਹੁਤ ਸਾਰੇ ਬੰਦੇ ਹੋਣਗੇ ਜਿਨ੍ਹਾਂ ਨੇ, ਜਿਵੇਂ ਸਰਦਾਰ ਕਪੂਰ ਸਿੰਘ ਜੀ ਹੈ, ਉਹਨਾਂ ਨੇ ਆਪਦੇ ਵੇਲਿਆਂ 'ਚ ਪੰਜਾਬੀ ਸੂਬੇ ਦੇ ਬਾਰੇ ਜਿਹੜਾ ਉਦੋਂ ਬਿੱਲ ਪਾਸ ਹੋਇਆ ਉਹਦਾ ਵਿਰੋਧ ਕਰਦਿਆਂ ਹੋਇਆਂ ਸਿੱਖ ਜਗਤ ਦਾ, ਖਾਲਸਾ ਪੰਥ ਦਾ ਕੇਸ ਪਾਰਲੀਮੈਂਟ ਦੇ ਵਿੱਚ ਰੱਖਿਆ ਕਿ ਸਾਡੇ ਨਾਲ ਕਿਹੜੇ ਵਾਅਦੇ ਕੀਤੇ ਸੀ ਜਿਹੜੇ ਤੁਸੀਂ ਤੋੜ ਦਿੱਤੇ। ਬ੍ਰੋਕਨ ਪ੍ਰੋਮਿਸਸ ਦੀ ਕਹਾਣੀ ਜਿਹੜੀ ਆ, ਜਿਹੜੀ ਸਿੱਖਾਂ ਨਾਲ ਵਿਸਾਖਘਾਤ ਟਾਈਟਲ ਹੇਠ ਮੰਨੀ ਜਾਂਦੀ ਆ, ਉਹ ਸਰਦਾਰ ਕਪੂਰ ਸਿੰਘ ਨੇ ਬਹੁਤ ਵਧੀਆ ਬਿਆਨ ਕੀਤੀ। ਕਮਾਲ ਦੀ ਗੱਲ, ਅਸੀਂ ਉਹਨਾਂ ਦੇ ਇਸ ਗੱਲ ਲਈ ਸਦਾ ਧੰਨਵਾਦੀ। ਇਵੇਂ ਬੀਬੀ ਰਜਿੰਦਰ ਕੌਰ ਦੀਆਂ ਤਕਰੀਰਾਂ ਨੇ, ਸਰਦਾਰ ਮਾਨ ਸਿੰਘ ਦੀਆਂ ਤਕਰੀਰਾਂ ਨੇ, ਇੱਥੋਂ ਤੱਕ ਕਿ ਇੱਕ ਬਾਦਲ ਦਲ ਵਾਲੇ ਬੀਬੀ ਹਰਸਿਮਰਤ ਕੌਰ ਦੀ ਬੜੀ ਕਹਾਉਂਦੇ ਆ, ਜਿਹੜੀ ਉਹ ਨਵੰਬਰ 1984 ਦੇ ਬਾਰੇ ਬੋਲੀ ਆ। ਚਲੋ, ਪਰ ਜਿਹੜੀ ਪੰਜਾਬ ਦੀ ਅਣਖ ਗੈਰਤ ਲਈ ਹੱਥ ਵਿੱਚ ਗਨ ਚੱਕ ਕੇ ਲੜਨ ਵਾਲੇ ਜੁਝਾਰੂਆਂ ਨੂੰ ਜਸਟੀਫਾਈ ਕਰਨਾ ਪਾਰਲੀਮੈਂਟ 'ਚ ਖੜ ਕੇ, ਇਹ ਗੱਲ ਕੱਲੀ ਸਾਡੇ ਭਾਈ ਹਰਭਜਨ ਸਿੰਘ ਲਾਖਾ ਨੇ ਕੀਤੀ। ਇਹ ਗੱਲ ਬਹੁਤ ਵੱਡੀ ਹੈ। ਇੱਕ ਖਾਲਿਸਤਾਨ ਦੀ ਸਪੋਰਟ ਕਰ ਜਾਣੀ ਬਹੁਤ ਵਧੀਆ ਗੱਲ ਆ, ਸਿੱਖਾਂ ਦੇ ਕੇਸ ਨੂੰ ਪੁੱਟ ਕਰਨਾ, ਖਾਲਸੇ ਦੀਆਂ ਜਿਹੜੀਆਂ ਸਾਡੀਆਂ ਪੰਜਾਬ ਦੇ ਵਿੱਚ ਆਉਣ ਤੋਂ ਬਾਅਦ 1947 ਤੋਂ ਬਾਅਦ ਜੋ ਅਸੀਂ ਪਾ ਰਹੇ ਹਾਂ, ਗਵਾ ਰਹੇ ਹਾਂ, ਇਹਦੀ ਗੱਲ ਕਰਨਾ ਚੰਗੇ ਸਾਰੇ ਮਸਲੇ। ਪਰ ਕੌਮ ਲਈ ਗੰਨ ਚੱਕ ਕੇ ਲੜ ਰਹੇ ਭਾਈ ਜਗਰਾਜ ਸਿੰਘ ਤੂਫਾਨ ਸਮੇਤ ਸਮੁੱਚੀ ਖਾੜਕੂ ਧਿਰ ਦੀ ਪਾਰਲੀਮੈਂਟ ਦੇ ਵਿੱਚ ਇਸ ਤਰ੍ਹਾਂ ਹਮਾਇਤ ਕਰਨ ਵਾਲਾ ਹਰਭਜਨ ਸਿੰਘ ਲਾਖਾ ਸੀ। ਕੀ ਬਾਕੀ ਜਿਹੜੇ ਸਾਡੇ ਪਾਰਲੀਮੈਂਟ ਵਿੱਚ ਹੁਣ ਤੱਕ ਗਏ ਆ, ਲੋਕ ਸਭਾ, ਰਾਜ ਸਭਾ 'ਚ, ਉਹਨਾਂ ਸਾਰਿਆਂ ਤੋਂ ਇਹ ਗੱਲ ਸਰੀ ਕਦੇ ਗਾਹਾਂ ਕੋਈ ਆਸ ਕਰ ਸਕਦੇ ਆ? ਕਦੇ ਕੋਈ ਪਾਰਲੀਮੈਂਟ 'ਚ ਠੋਕ ਵਜਾ ਕੇ ਕਹਿ ਸਕਦਾ ਤੇ ਵੀ ਇੱਥੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਸਮੇਤ ਜਿੰਨੇ ਬੰਦੇ ਕੌਮ ਲਈ, ਧਰਮ ਲਈ, ਪੰਜਾਬ ਲਈ ਲੜੇ ਨੇ, ਵੀ ਉਹ ਸਾਡੇ ਸੂਰਮੇ ਨੇ? ਇਹ ਗੱਲ ਜੇ ਉਹ ਕਹਿ ਸਕਣ ਤਾਂ ਫਿਰ ਅੱਜ ਜਿਵੇਂ ਹਿਮਾਚਲ ਪ੍ਰਦੇਸ਼ ਦੇ ਵਿੱਚ ਸਾਡੇ ਮੁੰਡਿਆਂ ਨੂੰ ਘੇਰੀ ਖੜੇ ਨੇ ਕਿ ਤੁਸੀਂ ਜੀ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਵਾਲੇ ਝੰਡੇ ਕਿਉਂ ਲਾਏ ਨੇ, ਤੁਸੀਂ ਜੀ ਦੀਪ ਸਿੱਧੂ ਦੀ ਫੋਟੋ ਕਿਉਂ ਲਾਈ ਆ, ਉਹ ਜੀ ਅੱਤਵਾਦੀ ਸੀ, ਉਹ ਫਲਾਨਾ ਸੀ। ਉਹ ਜਿਹੜੀਆਂ ਵੀਡੀਓਜ਼ ਨੇ ਉਹ ਤੁਸੀਂ ਦੇਖੋ ਕਿ ਚਲੋ ਠੀਕ ਆ, ਸਾਡੇ ਸਿੱਖ ਨੌਜਵਾਨਾਂ ਨੇ ਕੀਰਤਪੁਰ ਸਾਹਿਬ ਦੇ ਕੋਲ ਮੋਰਚਾ ਗੱਡ ਕੇ ਇੱਕ ਵਾਰੀ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ, ਉਥੋਂ ਦੇ ਪ੍ਰਸ਼ਾਸਨ ਨੂੰ ਅਕਲ ਤਾਂ ਦਿੱਤੀ, ਸੁਨੇਹਾ ਤਾਂ ਦਿੱਤਾ, ਪਰ ਇਹ ਜਿਹੜੀ ਉਹਨਾਂ ਦੇ ਲੋਕਾਂ ਦੇ ਮਨਾਂ 'ਚ ਗੱਲ ਸਾਰੇ ਭਾਰਤ ਦੇ ਬੜੀ ਹੋਈ ਆ ਕਿ ਸੰਤ ਭਿੰਡਰਾਂ ਵਾਲੇ ਤੇ ਸਿੱਖ ਜੁਝਾਰੂ ਜਿਹੜੇ ਸੀ ਉਹ ਗਲਤ ਸੀਗੇ। ਉਹਨਾਂ ਦੇ ਮਨਾਂ 'ਚ ਜਿਹੜੀ ਇਹ ਗੱਲ ਵਸੀ ਹੋਈ ਆ, ਇਹਦੇ ਬਾਰੇ ਅਜੇ ਜੇ ਪਾਰਲੀਮੈਂਟ 'ਚ ਜਾਣ ਵਾਲੇ ਸਾਡੇ ਆ ਜਿਹੜੇ ਐਮਪੀ ਨੇਗੇ, ਉਹ ਕੁਝ ਕਰਦੇ ਕਰਾਉਂਦੇ ਨਹੀਂ, ਫਿਰ ਇਹ ਬਣਨ ਨਾ ਬਣਨ ਅਸੀਂ ਇਹਨਾਂ ਤੋਂ ਕੀ ਧਾਰਾ ਲੈਣੀਆਂ ਜੀ? ਅੱਜ ਜਿਨ੍ਹਾਂ ਦਾ ਅੱਜ ਰੌਲਾ ਪਾਉਣ ਲੱਗੇ ਹੋਏ ਆ ਕਿ ਜੀ ਆਮ ਆਦਮੀ ਪਾਰਟੀ, ਇਹਨਾਂ ਤੋਂ ਤਾਂ ਬਿਲਕੁਲ ਹੀ ਨਹੀਂ ਆਸ ਕੀਤੀ ਜਾ ਸਕਦੀ। ਆਮ ਆਦਮੀ ਪਾਰਟੀ ਬਾਰੇ ਆਪਾਂ ਸਾਰੇ ਜਾਣਦੇ ਆ ਤੇ ਸਾਰੇ ਕਹਿੰਦੇ ਆ ਕਿ ਇਹ ਤਾਂ ਜਿਹੜਾ ਕਾਂਗਰਸ ਅਤੇ ਬਾਦਲ ਦਲ ਦੀਆਂ ਕਰਤੂਤਾਂ ਨੇ, ਖਾਸ ਤੌਰ ਤੇ ਬਾਦਲ ਦਲ ਦੇ ਪ੍ਰਤੀ ਲੋਕਾਂ 'ਚ ਜਿਹੜਾ ਰੋਹ ਸੀ, ਉਹਦੇ ਵਜੋਂ ਉਹਦੇ ਰਿਐਕਸ਼ਨ ਦੇ ਵਿੱਚ ਕੋਈ ਸਪੇਸ ਹੀ ਨਹੀਂ ਛੱਡੀ। ਕੋਈ ਮਤਲਬ ਅੱਜ ਜੇਕਰ ਪੰਜਾਬ ਦੀ ਧਰਤੀ ਉੱਤੇ ਇਹ ਇਹੋ ਜਿਹੀ ਜਮਾਤ ਜਿਹਦਾ ਕੋਈ ਸਾਫ਼ ਦਿਖ ਰਿਹਾ ਹੈਗਾ ਕਿ ਏਜੰਡਾ ਬਿਲਕੁਲ ਉਹੀ ਹੈ ਜਿਹੜਾ ਆਰਐਸਐਸ ਦਾ ਹੁੰਦਾ, ਹਰ ਉਹ ਚੀਜ਼ ਕਰ ਰਹੇ ਨੇ ਅਗਲੇ ਜਿਹੜੀ ਬੀਜੇਪੀ ਨੇ ਕਰਨੀ ਹੈ। ਉਹ ਬੀਜੇਪੀ ਦੇ ਬਰਾਬਰ ਇੱਕ ਨਵੀਂ ਧਿਰ ਜਿਹੜੀ ਆ ਉਹ ਪੈਦਾ ਹੁੰਦੀ ਜਾ ਰਹੀ ਆ, ਵੱਡੀ ਹੁੰਦੀ ਜਾ ਰਹੀ ਆ, ਜਿਹਨੇ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਜਿਹਨੂੰ ਕਹਿੰਦੇ ਸੀ ਸੈਕੂਲਰ ਆ, ਵੈਸੇ ਸਾਡੇ ਲਈ ਤਾਂ ਕਦੇ ਸੈਕੂਲਰ ਨਹੀਂ ਹੋਈ, ਸਾਡੇ ਤਾਂ ਸੈਰੀ ਵੱਢਦੀ ਰਹੀ ਹੈ,
ਸੋ ਕਾਂਗਰਸ ਨੂੰ ਲਾਂਭੇ ਕਰਕੇ A ਤੇ B ਟੀਮ RSS ਦੀਆਂ ਹੀ ਹੋਣਗੀਆਂ, ਜਿਹਨੂੰ ਮਰਜ਼ੀ ਹਰਾ ਲਓ, ਜਿਹਨੂੰ ਮਰਜ਼ੀ ਜਿਤਾ ਲਓ, ਹਿੰਦੂ ਸਰਹੱਦਾਂ ਵਾਲੀਆਂ ਧਿਰਾਂ ਹੀ ਹੋਣਗੀਆਂ। ਹੁਣ ਸਾਡੀ ਕੌਮ ਦਾ ਹਾਲ ਕੀ ਆ ਕਿ ਖਾੜਕੂ ਲਹਿਰ ਦੀ ਜਾਂ ਖਾਲਿਸਤਾਨੀ ਲਹਿਰ ਦੀ ਤਾਂ ਕਿਸੇ MP ਨੇ ਕੀ ਗੱਲ ਕਰਨੀ ਆ ਝੰਡੇ ਦੇ ਉੱਤੇ ਸੰਤ ਭਿੰਡਰਾਂ ਵਾਲਿਆਂ ਦੀਆਂ ਜਿਹੜੀਆਂ ਨੇ ਫੋਟੋਆਂ ਦੇ ਉੱਤੇ ਹਿਮਾਚਲ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਬੇਅਦਬੀ ਕੀਤੀ ਜਾ ਰਹੀ ਆ, ਉਹਨਾਂ ਨੂੰ ਘੇਰਿਆ ਜਾ ਰਿਹਾ, ਘੂਰਿਆ ਜਾ ਰਿਹਾ, ਪਰਚੇ ਦਰਜ ਹੋ ਰਹੇ ਨੇ, ਜੁਰਮਾਨੇ ਹੋ ਰਹੇ ਨੇ, ਤੇ ਇੱਕ ਵੀ ਪੰਜਾਬ ਦਾ ਚੁਣਿਆ ਹੋਇਆ ਨੁਮਾਇੰਦਾ ਜਿਹੜਾ MLA MP ਆ ਕੋਈ ਉਹ ਬੋਲਿਆ। ਤੇ ਜੇਕਰ ਪੰਜਾਬ ਦੇ ਜਿਹੜੇ ਹੀਰੋ ਨੇ, ਪੰਜਾਬ ਦੇ ਜਿਹੜੇ ਲੋਕ ਹੱਕਾਂ ਲਈ ਲੜੇ ਨੇ, ਉਹਨਾਂ ਦੇ ਨਾਲ ਤੁਹਾਡਾ, ਚਲੋ ਤੁਸੀਂ ਇਹ ਵੀ ਕਹਿੰਦੇ ਆ ਵੀ ਅਸੀਂ ਪੰਜਾਬ ਲਈ ਲੜਦੇ ਆ, ਕਾਂਗਰਸੀ ਵੀ ਕਹਿੰਦੇ ਆ, ਪੰਜਾਬ ਦੇ ਅਕਾਲੀ ਵੀ ਕਹਿੰਦੇ ਆ, ਪੰਜਾਬ ਦੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਇਹ ਵੀ ਕਹਿੰਦੇ ਆ। ਤੁਹਾਡਾ ਚਲੋ ਤਰੀਕਾ ਵੱਖਰਾ, ਪੰਜਾਬ ਦੇ ਅਕਾਲੀ ਤਾਂ ਉਹ ਵੀ ਲੜੇ ਸੀ, ਪਰ ਸੰਤ ਭਿੰਡਰਾਂ ਵਾਲੇ ਤੇ ਹੋਰ ਸਾਰੇ। ਤੋਂ ਪੰਥ ਅਤੇ ਪੰਜਾਬ ਲਈ ਲੜਨ ਵਾਲਿਆਂ ਦੇ ਪ੍ਰਤੀ ਇਸ ਤਰੀਕੇ ਦਾ ਵਿਹਾਰ ਭਾਰਤ ਵਿੱਚ ਹੋ ਰਿਹਾ ਹੋਵੇ ਤੇ ਇਹ ਦੜ ਬੱਟੀ ਬੈਠੇ ਹੋਣ। ਕੱਲ ਆਪਣੇ ਸਾਰੇ ਅਸੀਂ ਚੇਤੇ ਕਰ ਰਹੇ ਸੀਗੇ ਚਿੱਠੀ ਸਿੰਘਪੁਰਾ ਦੇ ਵਿੱਚ, ਛੱਤੀ ਸਿੰਘਪੁਰਾ ਵੀ ਕਹਿ ਦਿੰਦੇ ਆ ਕਸ਼ਮੀਰ ਦੇ ਵਿੱਚ, ਜਦੋਂ ਬਿਲ ਕਲਿੰਟਨ ਆਇਆ ਇੱਥੇ ਤੇ ਉੱਥੇ ਭਾਰਤੀ ਖੁਫੀਆ ਏਜੰਸੀਆਂ ਨੇ ਸਾਡੀ ਕੌਮ ਦੇ ਬੰਦੇ ਮਾਰ ਦਿੱਤੇ। ਸਾਰੀ ਦੁਨੀਆ ਨੂੰ ਪਤਾ ਵੀ ਉਹ ਖੁਫੀਆ ਏਜੰਸੀਆਂ ਦਾ ਆਪਰੇਸ਼ਨ ਸੀਗਾ ਕਿ ਸਿੱਖਾਂ ਅਤੇ ਕਸ਼ਮੀਰੀ ਖਾੜਕੂਆਂ ਦੇ ਵਿਚਾਲੇ ਜਿਹੜਾ ਹੈਗਾ ਉਹ ਦੁਸ਼ਮਣੀ ਦੀ ਭਾਵਨਾ ਪੈਦਾ ਹੋਊਗੀ। ਪਰ ਉਹ ਚੀਜ਼ ਜਿਹੜੀ ਆ ਬੜੀ ਜਲਦੀ ਸਪਸ਼ਟ ਹੋ ਗਈ, ਕਿਉਂਕਿ ਇਹ ਗੱਲਾਂ ਅੱਜ ਦੇ ਸਮੇਂ 'ਚ ਰੁਕਦੀਆਂ ਨਹੀਂ ਹੈਗੀਆਂ। ਪਰ ਗੱਲ ਫੇਰ ਉੱਥੇ ਹੀ ਆ ਜਾਂਦੀ ਆ ਵੀ ਸਾਡੀ ਕੌਮ ਜਿਹੜੀ ਆ ਉਹ ਇਹੋ ਜਿਹੇ ਘੌਣ ਘੇਰੀਆਂ ਵਿੱਚ ਫਸਾਈ ਜਾ ਚੁੱਕੀ ਆ ਵੀ ਜੇ ਅਸੀਂ MLA MP ਬਣਾਉਂਦੇ ਆ, ਉਹਨਾਂ ਤੋਂ ਵੀ ਕੋਈ ਆਸ ਨਹੀਂ ਵੀ ਉਹ ਸਾਡੇ ਉੱਥੇ ਜਾ ਕੇ ਕਹਿਣ ਵੀ ਤੁਸੀਂ ਸਾਡੇ ਜਿਹੜਾ ਕਸ਼ਮੀਰ ਦੇ ਵਿੱਚ ਹੋਇਆ ਵੀ ਇਹ ਸਾਡੇ ਨਾਲ ਮਾੜਾ ਕੀਤਾ ਤੁਸੀਂ, ਕਿੱਥੇ ਕੌਣ। ਤੇ ਇਹ ਜੇ ਬੋਲ ਵੀ ਪੈਣ, ਚਲੋ ਹੁਣ ਅਗਲੀ ਗੱਲ ਤੇ ਆ ਜਾਂਦੇ, ਜੇ ਬੋਲ ਵੀ ਪੈਣ, ਜਿਹੜਾ ਵੀ ਬੋਲਿਆ ਤਾਂ ਬੋਲਣ ਦਾ ਕੋਈ ਮਤਲਬ ਪੈਂਦਾ, ਫਰਕ ਪੈਂਦਾ ਕੋਈ। ਉਹ ਕਹਿੰਦੇ ਨੇ ਜਿੰਨਾ ਮਰਜ਼ੀ ਬੋਲੀ ਚੱਲੋ, ਜੇ ਸਰਦਾਰ ਕਪੂਰ ਸਿੰਘ ਵਾਲੀ ਤਕਰੀਰ ਹੋਵੇ, ਮਾਨ ਸਾਹਿਬ ਦੀ ਤਕਰੀਰ ਹੋਵੇ, ਉਹ ਕਹਿੰਦੇ ਸੁਣ ਲਾਂਗੇ, ਕੋਈ ਗੱਲ ਨਹੀਂ ਜੀ, ਬੋਲੀ ਚੱਲੋ, ਕਰਨੀ ਅਸੀਂ ਆਪਦੀ ਮਰਜ਼ੀ। ਤਾਂ ਜੇਕਰ ਵੋਟਾਂ ਪਾਟਾਂ ਵਾਲੀ ਗੱਲ ਆ, ਕੱਲ ਉੱਥੇ ਭਾਈ ਦਇਆ ਸਿੰਘ ਲਾਹੌਰੀਆ ਦੇ ਘਰੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਭਾਈ ਰਣਜੀਤ ਸਿੰਘ ਜੀ ਉੱਥੇ ਸਾਰੀ ਸੰਗਤ ਦੇ ਸਾਹਮਣੇ ਖੜ ਕੇ ਕਹਿ ਰਹੇ ਸੀਗੇ ਵੀ ਖਾਲਿਸਤਾਨ ਦੀਆਂ ਗੱਲਾਂ ਕਰੀ ਜਾਂਦੇ ਹੋ, ਚੋਣਾਂ ਤਾਂ ਆਪਣੇ ਤੋਂ ਸ਼੍ਰੋਮਣੀ ਕਮੇਟੀ ਦੇ ਨਹੀਂ ਜਿੱਤੀਆਂ ਜਾਂਦੀਆਂ, ਫਲਾਨਾ ਨਹੀਂ ਹੁੰਦਾ, ਧਮਕਾਨਾ ਨਹੀਂ ਹੁੰਦਾ। ਉਹ ਭਾਈ ਮੌਜੂਦਾ ਸਿਸਟਮ ਦੇ ਵਿੱਚ ਤਾਂ ਸਦੀ ਦੇ ਮਹਾਨ ਸਿੱਖ ਐਲਾਨੇ ਗਏ ਸੰਤ ਭਿੰਡਰਾਂ ਵਾਲਿਆਂ ਨੂੰ ਚੋਣ ਲੜਨੀ ਪੈ ਜਾਵੇ ਨਾ ਕਦੇ, ਜਦੋਂ ਜਿਉਂਦੇ ਜਾਗਦੇ ਸੀ, ਚੜ੍ਹਦੀ ਕਲਾ ਸੀ, ਤੇ ਉਹਨਾਂ ਨੂੰ ਵੀ ਸ਼ਾਇਦ ਜ਼ਮਾਨਤਾਂ ਜ਼ਬਤ ਹੋ ਜਾਂਦੀ ਹੈ ਜਿਵੇਂ ਮਾਨ ਸਾਹਿਬ ਦੀਆਂ ਹੁੰਦੀਆਂ ਨੇ। ਤੋਂ ਜਿਹੜਾ ਵੋਟਾਂ ਵਾਲਾ ਸਿਸਟਮ ਆ, ਇਹ ਖਾਲਸਾਈ ਪੰਥਕ ਸੋਚ ਵਾਲੇ ਬੰਦੇ ਨੂੰ ਹਰਾਉਣਾ ਹੀ ਹਰਾਉਣਾ ਹੈ। ਇਹਦੇ ਵਿੱਚ ਕਦੇ ਕੋਈ ਆਸ ਨਾ ਕਰੇ, ਇਹਦੇ ਵਿੱਚ ਤਾਂ ਐਵੇਂ ਆਪਦੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਆ ਵੀ ਜੇਕਰ ਕੋਈ ਕਵੇ ਕਿ ਲਓ ਜੀ ਮੈਂ ਜਿਹੜਾ ਹੈਗਾ ਇਹਨਾਂ ਚੋਣਾਂ ਦੇ ਵਿੱਚ ਦੀ ਖਾਲਿਸਤਾਨ ਦੀ ਗੱਲ, ਕੌਮ ਦੀ ਗੱਲ ਕਰਨ ਵਾਲਾ ਹੋ ਕੇ ਵੀ ਜਿੱਤੂਗਾ। ਹਾਂ ਚਲੋ ਕਿਸੇ ਦਾ ਆਪਦਾ ਕੋਈ ਹੋਰ ਵੱਖਰਾ ਸਟੈਂਡ ਹੋ ਸਕਦਾ ਕਿ ਮੈਂ ਤਾਂ ਚੋਣਾਂ ਨੂੰ ਖਾਲਿਸਤਾਨ ਦੇ ਪ੍ਰਚਾਰ ਲਈ ਵਰਤਦਾ, ਪਰ ਮੈਂ ਕੋਈ ਇਹੋ ਜਿਹਾ ਹਿੰਦੂ ਆਗੂ ਨਹੀਂ ਦੇਖਿਆ ਜੀ ਜਿਹੜਾ ਬਹਾਨੇ ਬਣਾ ਕੇ ਹਿੰਦੂ ਰਾਸ਼ਟਰ ਦਾ ਵਿਰੋਧ ਕਰੇ। ਬਥੇਰੇ ਹੋਣਗੇ ਜਿਨ੍ਹਾਂ ਨੂੰ ਇਹ ਏਜੰਡਾ ਪਸੰਦ ਨਹੀਂ, ਪਰ ਉਹ ਦੜ ਵੱਟ ਜਾਂਦੇ ਆ। ਸਾਡੀ ਕੌਮ ਦੇ ਆਗੂਆਂ ਨੂੰ ਪਤਾ ਨਹੀਂ ਕੀ ਮਿਰਚਾਂ ਲੜਦੀਆਂ ਨੇ, ਦੂਜੇ ਦਿਨ ਉੱਠ ਕੇ ਕੋਈ ਨਾ ਕੋਈ ਖਾਲਿਸਤਾਨ ਦਾ ਵਿਰੋਧ ਕਰਨ ਪੈ ਜਾਂਦਾ। ਤੁਸੀਂ ਹੱਕ 'ਚ ਨਹੀਂ ਹੈਗੇ, ਕੋਈ ਗੱਲ ਨਹੀਂ, ਤੁਸੀਂ ਚੁੱਪ ਹੀ ਕਰ ਜਾਓ। ਜਿਨ੍ਹਾਂ ਨੇ ਇਸ ਰਾਹ ਨੂੰ ਚੁਣਿਆ ਹੋਇਆ, ਉਹਨਾਂ ਦੇ ਰਾਹ ਦੇ ਵਿੱਚ ਕੰਡੇ ਕੋਈ ਦੁਸ਼ਮਣ ਅੜਾਵੇ ਤਾਂ ਅੜਾਵੇ, ਤੁਸੀਂ ਕਾਹਤੋਂ ਭਾਈ ਮਤਲਬ ਉਹਦੇ ਲਾਗਾ ਲੈ ਕੇ ਖੜੇ ਹੋ ਕੇ ਪਹਿਲਾਂ ਜੀ ਸਾਡੇ ਨਾਲ ਗੱਲ ਕਰੋ। ਸੋ ਇੱਕ ਪਾਸੇ ਸਾਡੀ ਕੌਮ ਬਹੁਤ ਜ਼ਿਆਦਾ ਸਮੱਸਿਆਵਾਂ 'ਚ ਘਿਰੀ ਹੋਈ ਹੈ, ਦੂਜੇ ਪਾਸੇ ਆ ਜਿਹੜਾ ਇਲੈਕਟੋਰਲ ਸਿਸਟਮ ਆ ਇਹਨੇ ਸਾਨੂੰ ਗਧੀ ਗੇੜ ਪਾਤਾ, ਕਿਉਂਕਿ ਸਾਡੀ ਕੌਮ ਦੇ ਬਹੁਤ ਵੱਡੇ ਹਿੱਸੇ ਨੂੰ ਤਾਂ ਇਹ ਲੱਗਦਾ ਨਾ ਆਹ ਵੋਟਾਂ ਦੇ ਬਾਈਕਾਟ ਵਾਲੇ ਬੜੇ ਮਾੜੇ ਆ। ਭਾਈ ਅਸੀਂ ਤਾਂ ਬਾਈਕਾਟ ਵਾਲੇ, ਅਸੀਂ ਤਾਂ ਚਲੋ ਨਹੀਂ ਇਸ ਸਿਸਟਮ ਨੂੰ ਮੱਥਾ ਟੇਕਦੇ, ਸਾਨੂੰ ਤੁਸੀਂ ਚਲੋ ਛੱਡ ਦਿਓ, ਬਖਸ਼ ਦਿਓ, ਮਾੜੇ ਕਹਿ ਕੇ ਸਾਨੂੰ ਛੱਡ ਦਿਓ ਵੀ ਇਹ ਜੀ ਭਾਰਤੀ ਹਕੂਮਤੀ ਸਿਸਟਮ ਨੂੰ ਨਹੀਂ ਮੰਨਦੇ। ਪਰ ਜਿਹੜੇ ਤੁਸੀਂ ਮੰਨਦੇ ਹੋ, ਹੁਣ 92 ਵਿਧਾਇਕ ਜਿਹੜੇ ਆਮ ਆਦਮੀ ਪਾਰਟੀ ਦੇ ਜਿਤਾ ਕੇ ਉਦੋਂ ਬਾਅਦ ਖੱਟਿਆ ਕੀ ਆ, ਰਾਜ ਸਭਾ ਦੇ ਮੌਕੇ ਤੁਹਾਨੂੰ ਦਿਖਾਤਾ। 5 ਸਾਲ ਭਿਉਂ ਕੇ ਜੁੱਤੀਆਂ ਮਾਰਨੀਆਂ ਨੇ, ਪਰ ਕਹਿਣਾ ਫਿਰ ਇਹੀ ਆ ਤੁਸੀਂ ਵੀ ਭਾਰਤ ਮਾਤਾ ਕੀ ਜੈ। ਤੁਹਾਡੇ ਨਾਲ ਉਹ ਨਹੀਂ ਵਧੀਆ ਜਿਹੜੇ ਬੰਦੇ ਪਹਿਲੇ ਦਿਨ ਹੀ ਕਹਿੰਦੇ ਆ ਬਈ ਸਾਨੂੰ ਇਹ ਸਿਸਟਮ 'ਚ ਯਕੀਨ ਨਹੀਂ ਹੈਗਾ। ਤੁਸੀਂ ਨਾਲੇ ਤਾਂ ਜੁੱਤੀਆਂ ਖਾਂਦੇ ਇਸ ਸਿਸਟਮ ਤੋਂ, ਤੇ ਨਾਲੇ ਕਹਿੰਦੇ ਹੋ ਕਿ ਜੀ ਜਿਹੜਾ ਹੈਗਾ ਵੀ ਭਾਰਤ ਮਾਤਾ ਕੀ ਜੈ। ਸੋ ਭਾਰਤ ਮਾਤਾ ਕੀ ਜੈ ਕਹਿਣ ਨਾਲੋਂ, ਇਸ ਸਾਰੀ ਗੱਲ ਦੇ ਵਿੱਚ ਆਪਦੇ ਆਪ ਨੂੰ ਜਲੀਲ ਕਰਵਾਉਣ ਨਾਲੋਂ ਤਾਂ ਖਾਲਿਸਤਾਨ ਜਿੰਦਾਬਾਦ ਕਿਹਾ ਵਧੀਆ। ਕੋਈ ਗੱਲ ਨਹੀਂ, ਸਮਾਂ ਜਿਹੜਾ ਹੈਗਾ ਵੱਧ ਘੱਟ ਲੱਗ ਜੂ, 10 ਸਾਲ ਲੱਗਣ, 100 ਸਾਲ ਲੱਗਣ,
पर जो इतिहास लिखा जाऊगा उदों का जिक्र आऊगा ना कि आ बंदे जो सारे लोगों को चाह चढ़िया कि 92 विधायक आम आदमी पार्टी के जिताने आ, ये लोग उदों भी खालिस्तान पे खड़े रहे। कल भाई गजिंदर सिंह ने कुछ विचार लिखे जो अज के अखबारों च भी छपे आ। उन्होंने कहा कि कश्मीर के चिट्ठी सिंहपुरा 20 मार्च 2009 हुए सिख कतलेआम की 22वीं वर्षगांठ के मौके भी ये जड़ा है भारती हिंदुस्तानी एजेंसियां ने 47 तो ही सिख धर्म विरुद्ध कई कुछ इहो जिहा कीता ते बहुत कुछ इहो जिहा एजेंसियां कर रही ने जिन्हां दी सानू हजे तक पूरी समझ नहीं आई। छत्ती सिंहपुरा का कतलेआम भी उन्हां विचों एक। उन्हां कहा कि असीं भुल गए सां कि असीं एक वखरा धर्म हाँ, असीं वखरा धर्म ही नहीं, असीं एक वखरे देश के हकदार हाँ, वखरी कौम आ। पर हिंदुस्तान के नवे हाकम कदे नहीं सी भुले ते इस करके उन्होंने उदों तो ही साडी कौम नूं कमजोर करने लई बहुत सारिया कोशिशां चौतरफा कोशिशां शुरू करतीआं सी। उन्होंने कहा कि पंथ विच विचर रहे बहुते डेरे हिंदुस्तानी एजेंसियां दी उपज ने ते चल रहे धार्मिक विवाद भी हिंदुस्तानी एजेंसियां दे पैदा किए हुए ने ते होर भी बहुत कुछ है जो सानू अज समझ नहीं आ रहा, पर आने वाला वक्त ये सब कुछ सामने लियावेगा। उन्होंने कहा कि उन्हों का बड़ा मकसद इको है कि सिख धर्म और कौम का इस हद तक हिंदूकरण कर दिता जाए कि ये मुड़ कदे वखरे देश की गल करन जोगे ना रहन ते दूजा है कि सिखां नूं डरा के रखण। तो इस गल दे विच जिहड़ा सिखां नूं डरा के रखण दी गल आ उहदे बारे मैं एक गल करके समाप्ति करनी चाहुंदा बई दसंबर महीने च एक लुधियाने कचहरियां दे विच बलास्ट होया सी ते मैं गारंटी दिना तुसीं जदों मेरे मूँह सुणिया तुहानूं हुण चेता आया होना भी हाँ उत्थे लुधियाने कचहरियां च बंब चल गया सी। ਉਹਦੇ ਲਈ ਕਿੰਨਾ ਇਹਨਾਂ ਨੇ ਮਿੰਟੋ ਮਿੰਟੀ ਹਾੜਪੂ ਜਥੇਬੰਦੀਆਂ ਦੇ ਨਾਂ ਇੱਕ ਕੋਈ ਜਸਵਿੰਦਰ ਸਿੰਘ ਮਲਤਾਨੀ ਸੀ ਜਰਮਨ ਚੋਂ ਉਹਨੂੰ ਪਤਾ ਨਹੀਂ ਕੀ ਦਾ ਕੀ ਬਣਾਤਾ ਪਰ ਉਹ ਗੱਲ ਕੀ ਨਿਕਲੀ ਇਹਨਾਂ ਦਾ ਆਪਦਾ ਹੀ ਇੱਕ ਸਾਬਕਾ ਪੁਲਿਸ ਮੁਲਾਜ਼ਮ ਸੀਗਾ ਜਿਹੜਾ ਆਪਦੇ ਕਿਸੇ ਚੱਕਰ ਦੇ ਵਿੱਚ ਕੁਝ ਬੰਦਿਆਂ ਨੂੰ ਰਲਾ ਕੇ ਉਹਨੇ ਇਹ ਧਮਾਕਾ ਕੀਤਾ ਤੇ ਬੰਦੇ ਵੀ ਮਰੇ। ਹੁਣ ਸਾਰੀ ਜਿਹੜੀ ਇਹ ਕਰਤੂਤ ਸੀ ਲੁਧਿਆਣੇ ਕਚਹਿਰੀਆਂ ਦੇ ਵਿੱਚ ਬਲਾਸਟ ਦੀ ਉਹਦੇ ਦੋ ਪੱਖ ਨੇ। ਇੱਕ ਤਾਂ ਉਹ ਜਿਹੜਾ ਅਸਲੀਅਤ ਆ ਕਿ ਇੱਕ ਪੁਲਿਸ ਮੁਲਾਜ਼ਮ ਨੇ ਆਪਦੇ ਮਹਿਕਮੇ ਨਾਲ ਨਾਰਾਜ਼ਗੀ ਚੱਲਦਿਆਂ ਬਲਾਸਟ ਕੀਤਾ ਤੇ ਆਹ ਕੁਝ ਹੋਇਆ। ਦੂਜਾ ਉਹ ਸੁਣੋ ਜਿਹੜਾ ਮੀਡੀਆ ਨੇ ਕੀਤਾ ਸੀ ਉਦੋਂ ਲਗਾਤਾਰ 10 ਦਿਨ ਭਾਰਤੀ ਮੀਡੀਆ ਨੇ ਸਿੱਖਾਂ ਨੂੰ ਜਿਵੇਂ ਟੰਗਿਆ ਜਿਵੇਂ ਬਦਨਾਮ ਕੀਤਾ ਜਿਵੇਂ ਉਦੋਂ ਤਾਂ ਬਹੁਤੇ ਲੋਕਾਂ ਨੇ ਉਹ ਜਿਨ੍ਹਾਂ ਦੇ ਨਾਂ ਲੈਂਦੇ ਸੀ ਉਹਨਾਂ ਨੂੰ ਮੰਨ ਲਿਆ ਹੋਣਾ ਵੀ ਇਹ ਤਾਂ ਬੜੇ ਖਤਰਨਾਕ ਬੰਦੇ ਆ ਜਸਵਿੰਦਰ ਸਿੰਘ ਮਲਤਾਨੀ ਹੁਣੀ ਇੰਡੀਆ 'ਚ ਬੈਠੇ ਬੰਬ ਚਲਾਈ ਜਾਂਦੇ ਆ। ਇਹ ਕੁਝ ਸਾਨੂੰ ਡਰਾ ਕੇ ਰੱਖਣ ਲਈ ਕੀਤਾ ਜਾ ਰਿਹਾ। ਜਦੋਂ 2007 ਦੇ ਵਿੱਚ ਮੈਂ ਕਾਬੂ ਆਇਆ ਲੁਧਿਆਣੇ ਸ਼ਿੰਗਾਰ ਸਿਨੇਮਾ ਬੰਬ ਕਾਂਡ ਜਦੋਂ ਮੇਰੇ ਤੇ ਫਿੱਟ ਕੀਤਾ ਉਦੋਂ ਮੇਰਾ ਨਾ ਕੋਈ ਕਾਂਡ ਨਾ ਕੋਈ ਮਤਲਬ ਸੀ ਨਾ ਗੱਲ ਸੀ ਬੰਦੇ ਜ਼ਰੂਰ ਯਾਰ ਦੋਸਤ ਵਾਕਫ ਸੀਗੇ ਪਰ ਉਦੋਂ ਸਾਰੀ ਗੱਲ ਦਾ ਮੁੱਖ ਧੜਾ ਇੰਨਾ ਸੀ ਵੀ ਇਹ ਤੇ ਇੱਕ ਕੇਸ ਬਹੁਤ ਚੱਜ ਹਾਲਦਾ ਇਹਨੂੰ ਪਤਾ ਲੱਗੇ ਇਹਨੂੰ ਜੇਲ੍ਹ ਰੱਖੋ 3-4 ਸਾਲ ਆਪੇ ਇਹਨੂੰ ਅਕਲ ਆਊ ਜਦੋਂ ਰੋਟੀ ਪਾਣੀ ਤੋਂ ਆਤਰ ਹੋ ਜੂ ਆਰਥਿਕ ਪੱਖੋਂ ਟੁੱਟਿਆ ਹੈ ਬੰਦਾ ਕਿਹਨੇ ਲੜਾਈ ਲੜਨੀ ਹੈ ਤੇ ਕਿਸੇ ਨੇ ਪੈਰਵਾਈ ਨਹੀਂ ਕਰਨੀ ਤੇ ਉਹ ਚਲੋ ਸੱਚੇ ਪਾਤਸ਼ਾਹ ਦੀ ਕਿਰਪਾ ਵੀ ਆਪਾਂ ਡਟੇ ਰਹੇ ਖੜੇ ਰਹੇ ਪਰ ਸਿਸਟਮ ਨੇ ਪੂਰਾ ਜ਼ੋਰ ਲਾਇਆ ਕਿ ਇਹਨੂੰ ਡਰਾਉਣਾ। ਤਾਂ ਇੱਕ ਇੱਕ ਬੰਦੇ ਨੂੰ ਜਿਹੜਾ ਜਰਬੇ ਵਾਲਾ ਪੂਰੀ ਕੌਮ ਨੂੰ ਡਰਾ ਕੇ ਰੱਖਣ ਦੀ ਪ੍ਰਕਿਰਿਆ ਜਿਹੜੀ ਉਹ ਚੱਲ ਰਹੀ ਹੈ। 2-3 ਪਾਸਿਓਂ ਨਹੀਂ ਹਜ਼ਾਰਾਂ ਪਾਸਿਓਂ ਸਾਨੂੰ ਘੇਰਿਆ ਜਾ ਰਿਹਾ। ਸਿੱਖਾਂ ਨੂੰ ਘੇਰਨ ਦੇ ਲਈ ਕੋਈ ਕਿਸੇ ਨੂੰ ਕਹਿੰਦਾ ਚਲੋ ਡੇਰੇਦਾਰ ਸਾਹਿਬ ਬਣ ਜੂ ਇੱਕ ਖਾਸ ਕਿਸਮ ਦਾ ਸਿੱਖ ਬੜਾ ਪ੍ਰਵਾਨ ਆ ਜਿਹੜਾ ਭਾਰਤ ਮਾਤਾ ਕੀ ਜੈ ਕਵੇ ਜਿਹੜਾ ਕਵੇ ਇਹ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਆ ਜਾਂ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਆ ਖਾਲਿਸਤਾਨ ਦੀ ਗੱਲ ਜੇ ਕੋਈ ਨਾਂ ਵੀ ਕਰਦਾ ਹੋਵੇ ਨਾ ਜਿਹੜਾ ਸਿੱਖੀ ਦੀ ਚੜ੍ਹਦੀ ਕਲਾ ਲੋਚਦਾ ਇਹ ਜੀ ਬੜੇ ਹਿੰਸਕ ਜਿਹੇ ਬੰਦੇ ਆ ਜੀ ਬੜੇ ਮਾੜੇ ਬੰਦੇ ਆ ਇਹਨਾਂ ਇਹ ਪੰਗਾ ਖੜਾ ਰੱਖਦੇ ਆ। ਸੋ ਹਰ ਪੱਖ ਤੋਂ ਸਿੱਖਾਂ ਨੂੰ ਘੇਰ ਕੇ ਘੂਰ ਕੇ ਚਾਹੁੰਦੇ ਅਗਲੇ ਇਹ ਨੇ ਕਿ ਇਹਨਾਂ ਦੇ ਆਪਦੇ ਮਸਲੇ ਨਾਲ ਚੇਤੇ ਆਉਣ ਇਹਨਾਂ ਦੇ ਬਾਈਬਲ ਕਲਾਂ ਬਰਗਾੜੀ ਕਾਂਡ ਦਾ ਇਨਸਾਫ ਨਾਲ ਚੇਤੇ ਆਵੇ ਕਿ ਤੁਹਾਡਾ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਸੀ ਕਿਵੇਂ ਇੱਥੇ ਗਲੀਆਂ ਨਾਲੀਆਂ 'ਚ ਰੋਲਿਆ ਗਿਆ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਵਿੱਚ ਇਸ ਮੁੱਦੇ ਨੇ ਬਹੁਤ ਅਹਿਮ ਰੋਲ ਨਿਭਾਇਆ ਕਿਉਂਕਿ ਕਾਂਗਰਸ ਅਤੇ ਬਾਦਲ ਦਲ ਨੇ ਬਰਗਾੜੀ ਅਤੇ ਬਾਈਬਲ ਕਲਾਂ ਕਾਂਡ ਤੇ ਪੂਰੀ ਜਿਹੜੀ ਨਾ ਅਹਿਲੀਅਤ ਦਿਖਾਈ ਆ ਦੋਸ਼ੀਆਂ ਨੂੰ ਬਚਾਉਣ ਤੇ ਲੱਕ ਬੰਨੀ ਰੱਖਿਆ ਦੋਨਾਂ ਪਾਰਟੀਆਂ ਨੇ ਉਹਦੇ ਵਿੱਚੋਂ ਲੋਕਾਂ ਦਾ ਗੁੱਸਾ ਇੰਨਾ ਵਧਿਆ ਬੇਸ਼ੱਕ ਉਦੋਂ ਜਿਹੜੇ ਕਾਮਰੇਡ ਪੱਤਰਕਾਰ ਨੇ ਉਹਨਾਂ ਨੇ ਪੂਰਾ ਜ਼ੋਰ ਲਾ ਕੇ ਇਹ ਗੱਲ ਬਣਾਉਣੀ ਚਾਹੀ ਕਿ ਦੇਖੋ ਜੀ ਬਰਗਾੜੀ ਤੇ ਬਾਈਬਲ ਕਲਾਂ ਤਾਂ ਮੁੱਦੇ ਹੀ ਨਹੀਂ ਹੈ। ਕੇਜਰੀਵਾਲ ਨੇ ਖੁਦ ਕਿਹਾ ਸੀ ਇਹ ਕੋਈ ਮੁੱਦੇ ਥੋੜੀ ਹੈ ਪਰ ਹਕੀਕਤ ਇਹ ਆ ਕਿ ਲੋਕਾਂ ਨੇ ਇਹ ਮਨ ਬਣਾਇਆ ਸੀ ਕਿ ਭਾਜਪਾ ਕਾਂਗਰਸ ਨੇ ਤੇ ਬਾਦਲ ਦਲ ਨੇ
ਸਾਨੂੰ ਇਹਨਾਂ ਮਸਲਿਆਂ ਤੇ ਇਨਸਾਫ ਨਹੀਂ ਦਿੱਤਾ ਤੇ ਆਪਾਂ ਇਹਨਾਂ ਨੂੰ ਸਜ਼ਾ ਦੇਣੀ ਹੈ। ਤੇ ਉਹ ਵੋਟ ਪਰ ਆਮ ਆਦਮੀ ਪਾਰਟੀ ਨੂੰ ਪਈ। ਆਮ ਆਦਮੀ ਪਾਰਟੀ ਜਿਹੜੀ ਆ ਉਹ ਇਸ ਵੇਲੇ ਪੂਰੀ ਤਰ੍ਹਾਂ ਹਰ ਤਰ੍ਹਾਂ ਉਹਦੇ ਕੋਲੇ ਬਹੁਤ ਸੰਮਤੀ ਹੈ। ਜੇ ਸਿਸਟਮ ਦੇ ਵਿੱਚ ਅੰਦਰ ਰਹਿ ਕੇ ਉਹ ਚਾਹਵੇ ਤਾਂ ਬਹੁਤ ਚੰਗੇ ਰਿਜ਼ਲਟ ਕੱਢਣ ਜੋਗੀ ਹੈ। ਤੇ ਕੱਲ 3 ਮਹੀਨੇ ਹੋ ਗਏ ਉਹਨੂੰ ਭਾਈ ਸੁਖਰਾਜ ਸਿੰਘ ਨੂੰ ਬੈਠੇ ਨੂੰ, ਜਿਹਦਾ ਪਿਓ ਇਸ ਬਰਗਾੜੀ ਕਾਂਡ ਦੇ ਵਿੱਚ ਜਿਹੜਾ ਕੋਟਕਪੂਰੇ ਜਦੋਂ ਉੱਥੇ ਤੋਂ ਅੱਗੇ ਬਰਗਾੜੀ ਗੋਲੀ ਚੱਲੀ ਹੈ, ਉੱਥੇ ਉਹ ਵਿਚਾਰਾ ਲੰਗਰ ਦੀ ਸੇਵਾ ਕਰਦਾ ਉੱਥੇ ਸ਼ਹੀਦ ਹੋ ਗਿਆ, ਮਾਰਿਆ ਗਿਆ ਉੱਥੇ ਉਹਨੂੰ ਗੋਲੀ ਮਾਰ। ਤਾਂ ਉੱਥੇ ਕੱਲ ਫਿਰ ਬਹੁਤ ਭਾਰੀ ਇਕੱਠ ਜਿਹੜਾ ਸੀ ਰੱਖਿਆ ਗਿਆ, ਜਿੱਥੇ ਫਿਰ ਬਾਅਦ ਸੜਕ ਰੋਕੀ ਗਈ। ਅਖੀਰ 10 ਦਿਨ ਦਾ ਅਲਟੀਮੇਟਮ ਜਿਹੜਾ ਹੈਗਾ ਉਹ ਦੇ ਦਿੱਤਾ ਗਿਆ ਵੀ 31 ਮਈ ਤੱਕ ਜੇਕਰ ਕੋਈ ਠੋਸ ਕਾਰਵਾਈ ਕਰਦੇ ਹੋ, ਖਾਸ ਤੌਰ ਦੇ ਉੱਤੇ ਜਿਹੜੇ ਦੋਸ਼ੀ ਨੇਗੇ, ਆ ਡੇਰਾ ਸਰਸਾ ਦਾ ਮੁਖੀ ਨੂੰ ਸਾਰੇ ਜਾਣਦੇ ਆ ਵੀ ਉਹਨੇ ਕਰਤੂਤ ਕਰਾਈ ਹੈ, ਪਰ ਉਹਨੂੰ ਦੇਖ ਲਓ ਉਹ ਪਿੱਛੇ ਜੇ 15-20 ਦਿਨ ਆਪਦਾ ਕੱਟ ਵੀ ਗਿਆ ਪੈਰੋਲ, ਉਹਨੂੰ ਕਦੇ ਕਿਸੇ ਨੇ ਪੁੱਛਿਆ ਨਹੀਂ। ਕੈਪਟਨ ਦੇ ਰਾਜ ਵਿੱਚ ਵੀ ਉਹ ਸੇਫ ਰਿਹਾ, ਬਾਦਲ ਦਲ ਦੇ ਰਾਜ ਵਿੱਚ ਵੀ ਸੇਫ ਰਿਹਾ। ਇੱਕ ਪਾਸੇ ਸਾਡੇ ਇਸ਼ਟ ਦੀ ਬੇਅਦਬੀ ਕਰਨ ਵਾਲਿਆਂ ਨੂੰ ਬਚਾਉਣ ਲਈ ਇਹ ਪੂਰਾ ਸਿਸਟਮ ਜੁਟਿਆ ਹੋਇਆ, ਦੂਜੇ ਪਾਸੇ ਸਾਡੇ ਜਿਹੜੇ ਕੌਮ ਦੇ ਹੀਰੋ ਨੇ, ਨਾਇਕ ਨੇ, ਭਾਈ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀ ਜੇ ਕੋਈ ਫੋਟੋ ਵਾਲੇ ਝੰਡੇ ਤਾਂ ਇਸ ਮੁਲਕ ਦੀਆਂ ਚੀਕਾਂ ਪੈਂਦੀਆਂ ਨੇ। ਤੀਜੇ ਪਾਸੇ ਸਾਨੂੰ ਆ ਡੇਰੇਦਾਰ ਸਾਧ ਤੇ ਜਿਹੜੀ ਚਿੱਟੀ ਸਿਉਂਕ ਜਿਹਨੂੰ ਕਹੀਦਾ, ਇਹ ਸਾਰੇ ਦੇ ਸਾਰੇ ਸਾਨੂੰ ਮਰਿਆਦਾ ਦੇ ਮਸਲਿਆਂ ਤੇ ਲੜਾ ਦੇਣਗੇ ਕਿ ਫਲਾਨਾ ਆਹ ਖਾਂਦਾ, ਫਲਾਨਾ ਆਹ ਪਾਉਂਦਾ, ਫਲਾਨਾ ਐ ਨਹੀਂ ਕਰਦਾ, ਉਹ ਨਹੀਂ ਕਰਦਾ। ਪਰ ਕਦੇ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਨਾ ਵੀ ਸਿੱਧ ਪੰਥ ਦੀ ਛੁਪ ਕੇ ਬੈਠ ਗਏ, ਉਵੇਂ ਇਹ ਲੋਕ ਜਿਹੜੇ ਨੇ ਸਿੱਖੀ ਅਤੇ ਸਿੱਖਾਂ ਦੇ ਹਿੱਤਾਂ ਲਈ ਕਦੇ ਨਹੀਂ ਬੋਲਦੇ। ਫਿਰ ਜਿਹੜੇ ਰਾਜਨੀਤਿਕ ਲੀਡਰ ਸੀ ਜਿਹਨਾਂ ਤੋਂ ਆਸ ਸੀ, ਉਹਨਾਂ ਨੂੰ ਇਹੀ ਲੱਗਿਆ ਵੀ ਸਾਟੋ ਵਗੈਰੇ ਕਰ ਕੀ ਲੈਣਗੇ। ਸੋ ਬਾਦਲ ਦਲ ਨੇ ਕਿਹਾ ਵੀ ਅਸਲੀ ਅਕਾਲੀ ਅਸੀਂ ਆ, ਪਰ ਕਰਨਾ ਅਸੀਂ ਕੁਝ ਨਹੀਂ, ਸਾਨੂੰ ਸੱਤਾ ਚਾਹੀਦੀ ਆ ਤੇ ਨਜ਼ਾਰੇ ਲੈਣੇ। ਸੋ ਏਦਾਂ ਹਜ਼ਾਰਾਂ ਪਾਸਿਆਂ ਤੋਂ ਘਿਰੇ ਹੋਏ ਇਸ ਪੰਥ ਦੀ ਫਿਰ ਵੀ ਜੇ ਚੜ੍ਹਦੀ ਕਲਾ ਸੋਚ ਰਹੇ ਆ ਜਾਂ ਇਸ ਗੱਲ ਦੇ ਉੱਤੇ ਅੱਜ ਵੀ ਡਟੇ ਹੋਏ ਆ ਕਿ ਜੇ ਅਸੀਂ ਜੰਗ ਜਿੱਤੇ ਨਹੀਂ ਤਾਂ ਅਸੀਂ ਹਾਰੇ ਵੀ ਨਹੀਂ, ਅਜੇ ਜੰਗ ਜਾਰੀ ਆ। ਸੋ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆ ਕਿ ਜਿਵੇਂ ਕਹਿੰਦੇ ਆ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਨਿੱਤ ਨਵੇਂ ਸਵਾਲ ਉੱਠਣਗੇ, ਨਿੱਤ ਨਵੀਆਂ ਗੱਲਾਂ ਆਉਣਗੀਆਂ ਤੇ ਲੜਦੇ ਮਰਦੇ ਰਹਿਣਾ। ਤੇ ਜ਼ਿੰਦਗੀ ਦੇ ਆਖਰੀ ਸਾਹ ਤੱਕ ਨਹੀਂ, ਜਦੋਂ ਤੱਕ ਧਰਤੀ ਉੱਤੇ ਮਨੁੱਖਤਾ ਹੈ ਉਦੋਂ ਤੱਕ ਪੰਥ ਦੀ, ਕੌਮ ਦੀ ਸੇਵਾ ਜਿਹੜੀ ਆ ਉਹ ਕਰਨ ਕਰਾਉਣ ਵਾਲੇ ਸਾਤੋਂ ਬਾਅਦ 'ਚ ਹੋਰ ਵੀ ਆਉਣਗੇ। ਇਹ ਜਿਹੜੀ ਆ ਇੱਕ ਲਗਾਤਾਰਤਾ, ਕੰਟੀਨਿਊਟੀ ਆ, ਇਹ ਕੌਮ ਦੇ ਸੇਵਾਦਾਰਾਂ ਦੀ ਇਦਾਂ ਹੀ ਚੱਲਦੀ ਰਹਿਣੀ ਆ। ਸੱਚੇ ਪਾਤਸ਼ਾਹ ਦੇ ਚਰਨਾਂ 'ਚ ਇਹੀ ਬੇਨਤੀ ਆ ਕਿ ਜੇਕਰ ਇਹੋ ਜਿਹੇ ਔਖੇ ਭਿਆਨਕ ਸੰਕਟ ਆਉਣੇ ਆ, ਸੰਤਾਪ ਆਉਣੇ ਆ, ਜੇਕਰ ਮਾੜੇ ਤੋਂ ਮਾੜੇ ਨੇ ਟੱਕਰਨਾ ਤਾਂ ਸਾਡੀ ਕੌਮ ਨੂੰ ਵੀ ਉਹੋ ਜਿਹੀਆਂ ਬਿਰਤੀਆਂ ਨਾਲ, ਉਹੋ ਜਿਹੀਆਂ ਸ਼ਕਤੀਆਂ ਨਾਲ, ਉਹੋ ਜਿਹੀਆਂ ਹਸਤੀਆਂ ਨਾਲ ਨਵਾਜ਼ਦਾ ਰਹੋ ਜਿਹੜੇ ਇਸ ਪਾਪ ਦੇ ਖਿਲਾਫ ਲੜਨ ਲਈ ਸਾਡੀ ਰਹਿਨੁਮਾਈ ਕਰਦੇ ਰਹਿਣ। ਸੱਚੇ ਪਾਤਸ਼ਾਹ ਸਾਡੀ ਉੱਤੇ ਕਿਰਪਾ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਫਤਿਹ ਅਰਜ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।